ਇੱਥੇ ਬਾਬੇ ਕੋ ਚੋਰ ਬਾਬੇ ਆ ਗਏ ਕਹਿੰਦਾ ਸ਼ਰਾਬ ਪੀ ਲਈ ਅਸੀਂ। ਵਾਹ ਵਾਹ ਬਾਬੇ ਨੇ ਐਂਟਰੀ ਪਾ ਕੇ ਰੱਖੀ ਸੀ, ਪੀ ਕੇ 3 ਹੀ ਮਰ ਗਏ ਇੱਥੇ। ਮੰਡੀਆਂ ਦੇ ਵਿੱਚ ਸਿਰ ਫੜ ਕੇ ਬੈਠੇ ਆ। ਆ ਆਲੂ ਹੁਣ ਵੇਖ ਲਓ, ਪਿਛਲੇ ਸਾਲ ਇਹੀ ਆਲੂ 100 ਰੁਪਏ ਕਿਲੋ ਵਿਕਦਾ ਸੀ, ਇਹੀ ਆਲੂ ਹੁਣ 100 ਦੇ 4 ਕਿਲੋ ਵਿਕਣਦੇ। ਆ ਜਿਹੜੇ ਚਿੱਟੇ ਫੁੱਲ ਦੇਖੋ ਜੀ, ਇਹ ਹਾਲੋਂ ਆ ਵੀ ਖਲੋਤੇ ਹਾਲ। ਤੇ ਆ ਫੁੱਲ ਆ ਜੀ ਉਹਦੇ ਕੁੱਸੋਂ ਦੇ ਦੇਖੋ ਨਾ, ਟਾਈਮ ਤੋਂ ਪਹਿਲਾਂ ਬੰਦੋਬਸਤ। ਜਿਹੜਾ ਡੰਗਰ ਮੂੰਹ ਨਹੀਂ ਫੜਾਉਂਦਾ ਉਹਦਾ ਮਸਾਲਾ ਪੱਠਿਆਂ 'ਚ ਹੀ ਪਾਤਾ। कैसे उन्होंने कहा जी फलसफी को बहस के अंदर खुदा मिलता नहीं, डोर को सुलझा रहा हूँ सिरा मिलता नहीं। सानू सिरा नहीं मिलिया कि साडा सिरा कौन बनूगा, साडे गुच्छू मुच्छू धागा हो गया, वो जनाब कोई कड्डे। ਪੱਟੀ ਮੇਰੀ ਦਵਾਈ ਚਿੰਬੜਦੀ ਨਾਲ, ਡਾਕਟਰਾਂ ਕੋ ਪੱਟੀ ਲਾਉਂਦੇ ਚਿੰਬੜ ਜਾਂਦੀ ਨਾਲ, ਲੈਂਦੀ ਪਾਣੀ ਪਾ ਕੇ। ਮੈਂ ਬੰਦਾ ਜਿਹੜਾ ਆਵੇ ਸੜਿਆ ਮੈਂ ਕੋਲ ਬਿਠਾ ਕੇ ਪੱਟੀ ਲਾਣੀ ਆ। ਕਹਿੰਦਾ ਸੁਣ ਸੂਬਾ ਸਿੰਘ ਸਰਦਾਰ ਬਘੇਲੇ ਖਾਂ ਰਾਜ ਹੀ, ਨਾ ਪੋਹ ਮਾਲਾ ਨਾ ਮਾਘ ਪਾਲਾ, ਪਾਲਾ ਆਵਾਜ਼ ਹੀ। अस्सलाम वालेकुम। ਸਿਆਣੇ ਕਹਿੰਦੇ ਵੀ ਸਾਥ ਲਈ ਭੱਤਾ ਵੀ ਚਾਹੀਦਾ। ਇਹ ਗੱਲ ਕਰਦੇ ਸੀ ਵੀ ਜਦੋਂ ਕੋਈ ਘਰੋਂ ਕੋਈ ਦੋ ਨਿਕਲਦੇ ਸੀ, ਕੋਈ ਸਾਥ ਨਾਲ ਸਾਥ ਰਲਾ ਕੇ ਨਿਕਲਦਾ ਸੀ, ਵੀ ਕਹਿੰਦੇ ਸੀ ਵੀ ਜੋ ਸਾਥ ਰਲਿਆ ਵੀ ਨਾਲ ਪੱਤਾ ਸਾਧਦੇ ਆ ਟੁੱਕਰ ਪਾਣੀ ਨੂੰ, ਵੀ ਬੰਦੋਬਸਤ ਕਰਕੇ। ਅਸਲ ਗੱਲ ਬੰਦੋਬਸਤ ਦੀ ਆ, ਵੀ ਤੁਸੀਂ ਕਿਤੇ ਚੱਲੇ ਆ, ਤੁਹਾਡੇ ਨਾਲ ਕੌਣ ਆ, ਕਿਹੜੀ ਸ਼ੈ ਦੀ ਤੁਹਾਨੂੰ ਲੋੜ ਪੈਣੀ ਆ, ਟਾਈਮ ਤੋਂ ਪਹਿਲਾਂ ਆਪਣਾ ਬੰਦੋਬਸਤ ਕਰਨਾ। ਅਸਲ ਸੁਨੇਹਾ ਇਹ ਸੀ। ਤੁਹਾਡਾ ਸਾਥ ਹੋਵੇ ਬੰਦੇ ਦਾ, ਤੁਹਾਡਾ ਸਾਥ ਹੋਵੇ ਡੰਗਰ ਦਾ, ਤੁਹਾਨੂੰ ਚਾਹੀਦਾ ਕਿ ਅਗਲਾ ਬੰਦੋਬਸਤ ਕਰਕੇ ਰੱਖਣਾ। ਅਸੀਂ ਇਸ ਟਾਈਮ ਬੈਠੇ ਹਾਂ, ਸਾਡਾ ਗਰਾਈ ਪਿੰਡ ਆ 451 ਗਾਬੇ ਰੋਪੜੀਆਂ, ਤੇ ਬੜਾ ਮਸ਼ਹੂਰ ਬੰਦਾ ਸਾਡੇ ਲਾਗੇ ਬੈਠਾ, ਸਾਡੇ ਇਲਾਕੇ 'ਚ ਪੂਰੇ ਪਾਕਿਸਤਾਨ 'ਚ ਇਹਨੂੰ ਪਿਆਰ ਨਾਲ ਜਾਨੀ ਸਾਧਦੇ ਆ। ਉਂਝ ਨਾਮ ਬਾਈ ਦਾ ਆਰਫ ਆ। ਉਹ ਰੱਬ ਨੇ ਜਿਹੜਾ ਹੁਨਰ ਦਿੱਤਾ ਵੀ ਜਿਹੜੀ ਵਜ੍ਹਾ ਤੋਂ ਮਸ਼ਹੂਰ ਆ, ਉਹ ਚਲੋ ਗੱਲ ਬਾਅਦ 'ਚ ਮੈਂ ਕਰਦਾ, ਪਰ ਪਹਿਲਾਂ ਗੱਲ ਜਿਹੜਾ ਕਰਦਾ ਵੀ ਬੰਦੋਬਸਤ ਟਾਈਮ ਤੋਂ ਪਹਿਲਾਂ ਕਿੱਦਾਂ ਕਰਨਾ, ਇਹ ਬਾਈ ਜਾਨੀ ਨੇ ਸੁਨੇਹਾ ਦਿੱਤਾ। ਤੁਸੀਂ ਆ ਦੇਖ ਰਹੇ ਆ ਜੀ ਇਸ ਟਾਈਮ ਪੱਠੇ, ਇਹ ਪੱਠਿਆਂ ਦੇ ਵਿੱਚ ਤੁਸੀਂ ਤੁਹਾਨੂੰ ਦਿੰਦੇ ਹੋਣੇ ਵੀ ਫੁੱਲ ਨਾ, ਬੱਗੇ ਫੁੱਲ। ਇਹ ਬਾਈ ਉੱਠੀ ਇੱਕ ਵਾਰੀ, ਇੱਕ ਤਾਂ ਹੁੰਦੀ ਨਾ ਸਰੋਂ, ਤੇ ਇੱਕ ਬਾਈ ਆ ਬੱਗੇ ਫੁੱਲ ਆ, ਤੇ ਇੱਕ ਵਿੱਚ ਉਹ ਖੱਟੇ ਫੁੱਲ ਆ। ਇਹ ਦੱਸ ਕਾਦੇ? ਇੱਕ ਆ ਹਾਲੋਂ ਆ ਕੁੱਸੋਂ ਆ ਸਰੋਂ ਆ। ਠੀਕ ਹੈ ਜੀ। ਆ ਜਿਹੜੇ ਚਿੱਟੇ ਫੁੱਲ ਦੇਖੋ ਜੀ, ਇਹ ਹਾਲੋਂ ਆ ਵੀ ਖਲੋਤੇ ਹਾਲ। ਤੇ ਆ ਫੁੱਲ ਆ ਜੀ ਉਹਦੇ ਕੁੱਸੋਂ ਦੇ ਦੇਖੋ ਨਾ, ਟਾਈਮ ਤੋਂ ਪਹਿਲਾਂ ਬੰਦੋਬਸਤ। ਜਿਹੜਾ ਡੰਗਰ ਮੂੰਹ ਨਹੀਂ ਫੜਾਉਂਦਾ ਉਹਦਾ ਮਸਾਲਾ ਪੱਠਿਆਂ 'ਚ ਹੀ ਪਾਤਾ। कैसे ਇਹ ਤੁਹਾਨੂੰ ਕਿੱਦਾਂ ਦਿਮਾਗ 'ਚ ਹੀ ਗੱਲ ਹੈ? ਇਹ ਬਸ ਅੱਗੇ ਵੀ ਪਾਈ ਦੇ ਵਿੱਚ ਡੰਗਰ ਨਹੀਂ ਵੀ ਖਾਂਦੇ ਹੁੰਦੇ, ਬਸ 2-4 ਦਿਨ ਹਟ ਜਾਂਦੇ ਖਾਣ ਤੋਂ, ਫਿਰ ਲਾਪਾਂ ਦੇ ਖਾਣ। ਇਹ ਕੌੜੀ ਹੁੰਦੀ ਨਾ ਥੋੜੀ ਜੀ, ਇਹ ਕੌੜੀ ਹੁੰਦੀ ਹੈ, ਫਿਰ ਖਾਂਦੇ ਨਹੀਂ ਨਾ ਡੰਗਰ। ਇਹ ਫਿਰ 2-4 ਦਿਨ ਕਰਦੇ ਆ ਖਰਾਬੀ, ਬਸ ਜੇ ਨਵੇਂ ਡੰਗਰਾਂ ਨਹੀਂ ਤਾਂ ਖਾਈ। ਹੁਣ ਪਰਮਾਨੈਂਟ ਡੰਗਰ ਰੱਖੇ ਆ, ਖਾਈ ਜਾਂਦੇ ਆ। ਹਾਂ ਨਹੀਂ ਕੌੜੀ, ਹਾਂ ਥੋੜੀ ਨਹੀਂ ਕੌੜੀ, ਜ਼ਿਆਦਾ ਕੌੜੀ। ਹਾਂ ਬਾਲੀ ਜ਼ਿਆਦਾ ਕੌੜੀ ਹੈ। ਡੰਗਰ ਛੱਡਦੇ ਵੀ ਹੈਗੇ, ਪਰ ਇਹ ਵੀ ਕੌੜੀ ਦੇ ਵਿੱਚ ਹੀ ਤਾਂ ਸਵਾਦ ਆ। ਹਾਂ ਕੌੜੀ 'ਚ ਸ਼ਫਾ। ਡੰਗਰਾਂ ਨੂੰ ਕੌੜੀ ਛਾਂਦੀ ਰਵੇ, ਲਿਆ ਉਹ ਦੁੱਧ ਦਾ ਜਿਹੜਾ ਇਦਾਂ ਸਵਾਦ ਬਣਿਆ ਰਹਿੰਦਾ ਪੀਣ ਵਾਲਾ। ਅੱਛਾ, ਇਹ ਤੁਸੀਂ ਕਿੰਨੀ ਪਾਈ ਆ, ਕਿੰਨੀ ਥਾਂ ਜੀ? 1 ਕਿਲੋ ਪਾਈ ਹਾਲੋਂ। ਅੱਛਾ, 1 ਕਿਲੋ ਕੁੱਸੋਂ, 1 ਕਿਲੋ ਸਰੋਂ, 1.5 ਕਿੱਲੇ ਥਾਂ ਵਿੱਚ। ਅੱਛਾ, 1.5 ਕਿੱਲੇ 'ਚ। ਹਾਂ ਦੇ ਲਓ ਕਿੰਨੀ ਤਾਦਾਦ ਨਾਲ ਸਰੋਂ, ਹਲੇ ਘੱਟ ਤਾਦਾਦ ਨਾਲ ਵਾ, ਆ ਦੂਏ ਪੌਦੇ ਬਹੁਤੀ ਤਾਦਾਦ ਨਾਲ ਵਾ। ਹਾਂ ਨਹੀਂ, ਇਹ ਕੰਮ ਬੜਾ ਸਵਾਦੀ। ਅੱਛਾ, ਅੱਗੇ ਬਜ਼ੁਰਗ ਆਪਣੇ ਪਾਉਂਦੇ ਹੁੰਦੇ ਸੀ, ਅੱਗੇ ਬਜ਼ੁਰਗ ਤਾਂ ਬੀਜ ਲੈਂਦੇ ਹੁੰਦੇ ਸੀ ਨਾ, ਵੱਖਰੇ ਵੀ। ਹਾਂ ਕਨਾਲ ਕੇ ਬੀਜ ਲੈਣੀ ਆਪਣੇ, ਉਹ ਸਕਾ ਲੈਣੀ। ਹੁਣ ਦੌਰ ਹੀ ਇਦਾਂ ਆ ਗਿਆ, ਜਨਾਨੀਆਂ ਇਹ ਤਲਬੇ ਨਹੀਂ ਕਰਦੀਆਂ ਜੀ ਕਿ ਸਾਨੂੰ ਘਰ ਲਿਆ ਕੁੱਟਣਾ ਪਵੇ, ਤੇ ਬੰਦੇ ਮਰਬੇ ਕੁੱਟ ਨਹੀਂ ਸਕਦੇ। ਹਾਂ, ਇਹ ਕੁੱਟਣੀ ਵੀ ਔਖੀ ਹੈ। ਹਾਂ, ਅੱਗੇ ਤਾਂ ਜਨਾਨੀਆਂ ਬੀਬੀਆਂ ਕਹਿੰਦੇ ਚਲੋ ਘਰ ਲੈ ਕੇ ਕੁੱਟ ਲਈ, ਉਹਨਾਂ ਨੇ ਆਪਣੀ ਪਾਂਡੇ 'ਚ ਪਾ ਕੇ ਰੱਖ, ਥੈਲੇ 'ਚ ਪਾ ਕੇ ਰੱਖ ਲਈ, ਡੰਗਰਾਂ ਮੁੱਠ ਮੁੱਠ ਦੇ ਦਿੱਤੀ। ਹੁਣ ਤਾਂ ਉਹ ਕਹਿੰਦੀਆਂ ਉੱਪਰ ਬਾਹਰ ਕੱਢੋ, ਬਾਹਰ ਖਟਾਰਾ ਨਾ ਪਵੇ। ਹਾਂ ਚਲੋ ਜੀ, ਵਿਹੜਾ ਸਾਫ ਸੁਥਰਾ ਹੋਵੇ। ਇਹ ਨਾ ਜਿਹੜਾ ਫਿਰ ਬਾਜਾ ਡੰਗਰ ਮੂੰਹ ਫੜਾਉਂਦਾ, ਬਾਜਾ ਨਹੀਂ ਫੜਾਉਂਦਾ, ਬੰਦੇ ਵੀ ਉਨੀ ਖੇਚਲ ਨਹੀਂ ਨਾ ਹੁਣ ਕਰਦੇ ਕਿ ਨਹੀਂ? ਬੰਦੇ ਤਾਂ ਖੇਚਲ ਕਰਦੇ ਸਾਰ ਲੈ ਜਾਣਗੇ, ਬੰਦੇ ਵੱਢ ਕੇ ਇੱਥੋਂ ਲੈ ਜਾਣਗੇ ਘਰ। ਘਰ ਜਨਾਨੀਆਂ ਸੰਭਾਲਣੇ ਕਿਹਨੇ ਆ, ਇਹ ਤੂੰ ਮੈਨੂੰ ਦੱਸ। ਜਦ ਤਾਂ ਬੰਦੇ ਸੰਭਾਲਣ ਘਰ ਵੀ, ਫੇਰ ਤਾਂ ਪੈਰ ਬਾਈ ਆ ਜੀ। ਬੰਦੇ ਨੇ ਸੰਭਾਲ ਕੁੱਟ ਕੇ ਰੱਖ ਲਈ, ਜਨਾਨੀਆਂ ਕਹਿੰਦੇ ਇਹਨੂੰ ਬਾਹਰ ਕੱਢੋ, ਇਹਨੂੰ ਬਾਹਰ ਕੱਢੋ ਘਰ ਚੋਂ, ਇਹ ਤਾਂ ਗੰਦਾ ਖਲਾਰਾ ਪਾਣ ਦੇ ਨਿਆਣੇ ਵਿਹੜੇ 'ਚ। ਆਹੋ, ਸਵੇਰੇ ਬੋਕਰ ਫੈਨੀ ਹੈ, ਇਹ ਇਦਾਂ ਹੀ ਤਾਜ਼ੀ ਪੈਸੇ ਇਦਾਂ ਹੀ ਕੁੱਤਰ ਕੇ ਪਾਈ ਰੱਖਣੀ ਬਸ। ਹਾਲ ਹੀ ਸੌਖਾ, ਪੱਠਿਆਂ ਦੇ ਵਿੱਚ ਵੀ, ਹੱਟਿਆਂ ਦੇ ਵਿੱਚ ਵੀ ਜੀ। ਮਸਾਲਾ ਟਾਈਮ ਨਾਲ, ਤੇ ਰੋਜ਼ ਦੀ ਰੋਜ਼ ਮਸਾਲਾ। ਡੰਗਰਾਂ ਨੂੰ ਮਸਾਲਾ ਆ ਰਿਹਾ ਕੁੱਸੋਂ ਹਾਲ, ਇਸ ਤੋਂ ਵੱਧ ਸ਼ਾਇਦ ਕਿਹੜੀ ਜਿਹੜੀ। ਅੱਛਾ, ਅੱਗੇ ਦਾ ਕੋਈ ਭੁੱਜੀ ਜੀ ਪਕਾਉਂਦੇ ਹੁੰਦੇ ਸੀ ਭਲਾ? ਇਹ ਭੁੱਜੀ ਅੱਗੇ ਮਾਈਆਂ ਪਕਾ ਲੈਂਦੀਆਂ ਸੀਗੀਆਂ, ਕਿੱਥੇ ਹੁਣ ਭਾਈ। ਉਹਨਾਂ ਨੇ ਪਕਾਣੀ ਮੇਥਿਆਂ ਦੀ ਪਕਾਣੀ, ਤੇ ਦੂਏ ਦੀ ਹਾਲੋਂ ਦੀ, ਤੇ ਦੂਏ ਨੰਬਰ ਤੇ ਆਹ ਸਿੰਜੀ ਦੀ। ਹੈਂ, ਇਹ ਉਹਨਾਂ ਨੇ ਪਕਾਣੀ। ਹੁਣ ਕਿਤੇ ਮਾਈਆਂ ਨੂੰ ਪਕਾਣੇ ਆਉਂਦੀ ਹੈ ਆ ਨਾ ਜੀ। ਆ ਜਿਵੇਂ ਹੁਣ ਉਹ ਹਾਲ ਦਾ ਬੂਟਾ ਨਾ, ਹਾਂ,
ਕੁੱਸੋਂ ਦਾ ਚੱਕੋ ਦੇਖੋ ਹਾਂ ਇਹਦੇ ਉੱਤੋਂ ਨਾ ਇਦਾਂ ਉੱਤੋਂ ਤੋੜ ਲੈਂਦੇ ਸੀ ਇਦਾਂ ਹਾਂ ਤੇ ਉਹ ਏਦਾਂ। ਬੜੀ ਕੌੜੀ ਆ, ਤੁਸੀਂ ਖਾ ਕੇ ਦੇਖੋ। ਹਾਂ ਆ ਸ਼ੂਗਰ ਸ਼ਾਗਰ ਨਹੀਂ ਹੁੰਦੀ ਉਹਦੇ ਤੋਂ। ਹੂੰ। ਡੰਗਰ ਜਿਹੜਾ ਪਰਮਾਨੈਂਟ ਡੰਗਰ ਖਾਂਦੇ ਆ ਉਹ ਖਾਈ ਜਾਂਦੇ ਆ, ਜਿਹੜੇ ਨਹੀਂ ਵੀ ਕਦੇ ਕਦੇ ਫਿਰ ਹੁਣ ਨਵਾਂ ਕੋਈ ਡੰਗਰ ਆ ਜਾਵੇ ਨਹੀਂ ਵੀ ਖਾਂਦਾ ਹੈਗਾ। ਨਹੀਂ ਵੀ ਖਾਂਦਾ। ਹਾਂ ਅੱਜ ਤੜਕੇ ਦੀ ਹਵਾ ਚੱਲਦੀ ਆ, ਸਿਆਣੇ ਕਹਿੰਦੇ ਵੀ- ਸਰਦੀ ਹਾਂ ਸਰਦੀ ਆਏਗੀ। ਹਾਂ ਪਾਲਾ ਜੀ ਹਵਾ ਦਾ, ਜਦੋਂ ਧੁੱਪ ਨਾ ਨਿਕਲੇ ਤੇ ਪਾਲਾ। ਬਸ ਪਾਲਾ ਸ਼ੁਰੂ। ਅੱਛਾ ਜੀ, ਮੈਂ ਸ਼ੁਰੂ 'ਚ ਜਿਹੜੀ ਗੱਲ ਕੀਤੀ ਸੀ, ਮੈਂ ਤੁਹਾਨੂੰ ਦੱਸਿਆ ਸੀਗਾ ਵੀ ਸਾਡਾ ਬਾਈ ਜਾਨੀ ਪੂਰੇ ਪਾਕਿਸਤਾਨ 'ਚ ਮਸ਼ਹੂਰ ਆ। ਕਿਤੇ ਵੀ ਕਿਸੇ ਨੂੰ ਕੋਈ ਬੰਦਾ ਸੜ ਜਵੇ ਨਾ, ਹੋਰ ਸੱਟ ਦੀ ਗੱਲ ਨਹੀਂ ਮੈਂ ਕਰਦਾ, ਸੜ ਜਵੇ, ਅੱਗ ਨਾਲ ਸੜਿਆ ਹੋਵੇ, ਤੇ ਇਹਨਾਂ ਨੇ दारू ਬਣਾਇਆ ਹੁੰਦਾ ਘਰ, ਇਹਨਾਂ ਦਾ ਪੁਸ਼ਤਾਂ ਤੋਂ ਚੱਲਿਆ ਆ ਰਿਹਾ, ਤੇ ਉਹ दारू ਲਾਉਂਦੇ ਆ ਬੰਦੇ ਉੱਤੇ ਤੇ ਉਹ ਠੀਕ ਹੋ ਜਾਂਦਾ। ਮੁਲਾਇਮ ਆ, ਇਦਾਂ ਮੱਲਮ ਬਣਾਈ ਆ, ਤੇ ਉਹ ਬੜਾ ਅਜ਼ਮਾਇਆ ਸੀ, ਆਪਣੇ ਹੱਥੀ ਅਜ਼ਮਾਇਆ ਹੈ, ਤੇ ਉਹ ਇਦਾਂ ਹੀ ਗੱਲ ਆ, ਨਿਸ਼ਾਨ ਵੀ ਨਹੀਂ ਰਹਿੰਦਾ। ਤੇ ਉਹ ਬਾਈ ਨੂੰ ਪੁੱਛਦੇ ਆ ਵੀ ਉਹ ਤੁਹਾਨੂੰ ਇਹ ਕਿੱਥੋਂ ਸ਼ੈ ਲੱਭੀ ਇਹ ਪਹਿਲਾਂ ਦਾਦਾ ਕਰਦਾ ਸੀ, ਮੁੜ ਕੇ ਅੱਬੂ ਆ ਗਿਆ, ਅੱਬੂ ਤੋਂ ਬਾਅਦ ਮੈਂ ਆ ਗਿਆ, ਹੁਣ ਜਿਹੜਾ ਮਰਜ਼ੀ 5 ਭਰਾ ਆ, ਅਸੀਂ ਕੋਈ ਨਾ ਕੋਈ ਟੀਕਾ ਲਾ ਦਿੰਦੇ ਕਿਸੇ ਨੂੰ। ਨਹੀਂ ਟੀਕਾ ਤਾਂ ਲਾਉਂਦੇ ਨਹੀਂ ਤੁਸੀਂ? ਜਿਹਦਾ ਆ ਗਿਆ ਉਹਨੂੰ ਲਾਤੀ ਪਾ ਦਵਾਈ, ਕੋਈ ਟੀਕਾ ਹੀ ਹੋ ਗਿਆ ਪੰਜਾਬੀ ਦੇ ਵਿੱਚ। ਜਿਹੜਾ ਆ ਗਿਆ ਭਾਈ ਉਹਨੂੰ ਲਾਤੀ ਅਸੀਂ ਦਵਾਈ। 5 ਭਰਾ ਆ, ਜਿਹੜਾ ਵੀ ਤੈਨੂੰ ਬੈਠਾ ਹੋਵੇ ਬਸ ਉਹਨੂੰ ਲਾ ਦੇ। ਨਹੀਂ ਮੈਂ ਪੁੱਛਦਾ ਸੀ ਬਾਈ ਵੀ ਤੁਹਾਡੇ ਬਜ਼ੁਰਗਾਂ ਕੋਲ ਇਹ ਨੁਸਖਾ ਸੀ? ਹਾਂ ਬਾਬੇ ਕੋ, ਪਹਿਲਾਂ ਬਾਬੇ ਕੋ, ਫਿਰ ਮੁੜ ਕੇ ਬੁੜੇ ਕੋ ਆ ਗਿਆ, ਫਿਰ ਮੁੜ ਕੇ ਮੇਰੇ ਕੋ ਆ ਗਿਆ, ਫਿਰ ਉਹ ਤੁਹਾਨੂੰ ਦੱਸਦੇ ਰਹੇ ਵੀ ਇਦਾਂ ਬਣਨੀ। ਹਾਂ ਇਦਾਂ ਬਣਨੀ। ਉਹ ਹੋਰ ਕੋਈ ਬਣਾ ਨਹੀਂ ਸਕਦਾ, ਇਹਨਾਂ ਕੋਲ ਹੀ ਆ ਉਹ ਨੁਸਖਾ। ਪਰ ਇਹ ਹਾਂ ਵੀ ਇਹਨਾਂ ਦੀ ਨੇਕੀ ਇਹ ਆ ਵੀ ਲਾਲਚ ਕੋਈ ਨਹੀਂ। ਨਾ 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 ਮੈਂ ਕਿਹਾ ਕੀਤਾ ਬਾਬੇ ਦੀ 4 ਕਿੱਲੇ ਰਕਬਾ, ਬਾ ਇਹੀ ਬਾਬੇ ਦਾ 4 ਕਿੱਲੇ ਰਕਬਾ, ਨਹੀਂ ਤਾਂ ਆਪਾਂ ਸ਼ੂ ਕਰ ਦਿੰਦੇ। ਗੱਲਾਂ ਸਿੱਧੀ ਨਹੀਂ। ਤੇ ਕਈ ਵਾਰੀ ਦੇਖਿਆ ਕੋਈ ਬੰਦਾ ਆਇਆ, ਉਹਨੇ ਕਿਹਾ ਵੀ ਪੈਸੇ ਹੈ ਨਹੀਂ, ਦਵਾਈ ਫਿਰ ਵੀ ਲੈ ਕੇ ਗਿਆ। ਉਹ ਗੱਲ ਨਹੀਂ ਹੈ, ਸਖਤੀ ਨਹੀਂ ਹੈ। ਮੈਂ ਕੰਮ ਕਰਦੇ ਫਿਰਦੇ ਮੇਰਾ ਇੱਥੇ ਆ ਗਿਆ ਕੋਈ, ਉਹਨੂੰ ਕਹਿਤਾ ਭਾਈ ਮੈਨੂੰ ਦਵਾਈ ਦੇ, ਇੱਥੇ ਖੜਾ ਕਰਤਾ, ਟੈਟ 'ਚ ਘਰ ਚੱਲ ਗਿਆ। ਇੱਥੇ ਵੀ ਟੈਟ ਕੋਈ ਨਹੀਂ ਪਰੇਸ਼ਾਨੀ, ਮੇਰੇ ਕੋਲ ਸ਼ਾਇਦ ਲੈ ਜਾਊ ਮਗਰੋਂ, ਜੇ ਮੇਰੀ ਲੈ ਜਾਣੀ ਹੈ ਰੱਬ ਦੇ, ਤੇ ਉਹਦੇ ਉੱਤੇ ਬੈਠਾ ਹੀ ਹੈ। ਦੇਖੋ ਇਹ ਇਕੱਲੇ ਦਵਾਈ ਤੇ ਨਹੀਂ ਨਾ ਬੈਠੇ, ਉਹ ਤਾਂ ਇਹ ਆਪਣੀ ਇਬਾਦਤ ਕਰ ਰਹੇ ਆ, ਲੋਕਾਂ ਦੀ ਖਿਦਮਤ ਕਰ ਰਹੇ ਆ। ਅਸਲ ਕੰਮ ਇਹਨਾਂ ਦਾ ਜ਼ਿਮੀਦਾਰ ਆ ਮਾਸ਼ਾਅੱਲਾ। ਇਹ ਦਵਾਈ ਦੀ ਕੋਈ ਗੱਲ ਸੁਣਾਓ ਵੀ ਕਿਤੇ ਕਿਸੇ ਡਾਕਟਰਾਂ ਨੇ ਕਿਹਾ ਹੋਵੇ ਵੀ ਯਾਰ ਇਹ ਕਿਉਂ ਬਣਾਉਂਦੇ ਆ, ਜਾਂ ਕੋਈ ਇਦਾਂ ਦੀ ਗੱਲ? ਡਾਕਟਰ ਕਹਿੰਦੇ ਜੀ ਇਹ ਪੱਟੀ ਲੈ ਨਹੀਂ ਸਕਦੀ ਭਾਈ, ਐ ਹੋ ਸਕਦਾ ਫਲਾਨਾ ਹੋ ਸਕਦਾ। ਮੈਂ ਕਿਹਾ ਫਿਰ ਪੱਟੀ, ਫਿਰ ਮੈਂ ਤਾਂ ਉਹ ਫਿਰ ਤੈਨੂੰ ਸੁਣਿਆ ਸਾਹਿਬ, ਮੈਂ ਜੱਟਿਆ ਹੈਗਾ ਬੰਦਾ, ਮੈਂ ਉਹ ਗੱਲ ਸੇ ਮੂੰਹ ਤੇ ਕਰ ਦਿੰਦਾ ਹੁੰਦਾ। ਮੈਂ ਕਿਹਾ ਫਿਰ ਟੈਸਟ ਟੂਸਟਰ ਲਿਆ ਕੇ ਰੱਖਦੇ, ਉਹਨਾਂ ਪੱਟੀਆਂ ਲਾਇਆ ਕਰਾਂਗੇ ਨਵਾਂ। ਪੱਟੀ ਮੇਰੀ ਦਵਾਈ ਚਿੰਬੜਦੀ ਨਾਲ, ਡਾਕਟਰਾਂ ਕੋਲ ਪੱਟੀ ਲਾਉਂਦੇ ਚਿੰਬੜ ਜਾਂਦੀ ਨਾਲ, ਲੈਂਦੀ ਪਾਣੀ ਪਾ ਕੇ। ਮੈਂ ਬੰਦਾ ਜਿਹੜਾ ਆਵੇ ਸੜਿਆ, ਮੈਂ ਕੋਲ ਬਿਠਾ ਕੇ ਪੱਟੀ ਲਾਣੀ ਆ। ਤੁਸੀਂ ਸ਼ਹਿਰ ਲੈ ਜਾਓ ਹਸਪਤਾਲ ਦੇ ਵਿੱਚ, ਉਹਨਾਂ ਨੇ ਤੁਹਾਨੂੰ ਕਹਿਣਾ ਬਾਹਰ ਬਹਿ ਜਾਓ ਬੂਹੇ ਤੋਂ, ਅਸੀਂ ਆਪੇ ਅੰਦਰ ਲਾਣੀ ਆ। ਮੈਂ ਕਹਿੰਦਾ ਬੰਦਾ ਸੜਿਆ ਹੋਵੇ, ਮੈਂ ਆਪ ਪੱਟੀ ਲਾਉਂਦਾ ਕੋਲ ਬਹਿ ਕੇ, ਬੰਦਾ ਕੋਲ ਬੈਠੇ ਹੋਵੇ। ਹਾਂ ਪਤਾ ਹੀ ਨਹੀਂ ਲੱਗਦਾ ਜੀ। ਮੱਖਣ ਤਰ੍ਹਾਂ ਤਾਂ ਦਵਾਈ ਆ ਜਿੱਦਾਂ। ਹਾਂਜੀ ਸਾਡੇ ਇੱਥੇ ਇਲਾਕੇ ਸਾਰੇ ਨੇ ਦੇਖਿਓ, ਪਤਾ ਨਾ। ਤੇ ਅੱਛਾ ਰਹਿੰਦਾ ਨਿਸ਼ਾਨ ਵੀ ਨਹੀਂ ਉਹਦਾ? ਨਹੀਂ ਨਿਸ਼ਾਨ ਇਹ ਤਾਂ ਇਦਾਂ ਹੀ ਕਿਵੇਂ ਦਵਾ ਨਹੀਂ ਕਿਸੇ ਦੀ ਹੁੰਦੀ? ਇੱਥੇ 7 ਰੰਗ ਦਾ ਬੂਟਾ ਸੀ, ਅੱਜ ਇੱਥੇ ਇਹਦੇ ਸੈਂਟਰ 'ਚ, ਇੱਥੇ ਬੰਨਾ ਬਣਦਾ, ਅੱਛਾ ਇਹਦੇ ਸੈਂਟਰ ਦੇ ਵਿੱਚ 7 ਰੰਗ ਦਾ ਬੂਟਾ ਖਲੋਤਾ ਸੀ ਅੰਬਾਂ ਦਾ। ਇੱਥੇ ਹਾਏ ਹਾਏ ਸਾਰੇ ਬਾਗ ਸੀਗਾ। ਹਾਂ ਜ਼ੁਬੈਰ ਨੂੰ ਪੁੱਛੋ ਚਾਹੀਦੀ, ਇੱਥੇ ਸਾਰੇ ਬਾਗ ਸੀਗਾ। ਸਾਡੇ 5 ਕਿੱਲਿਆਂ 'ਚ ਦਾਦੇ ਨੇ ਬਾਗ ਲਾਇਆ। ਵੰਡ ਦੀ ਜ਼ਮੀਨ ਸਾਡੀ ਇਸ ਤਰੀਕੇ ਨਾਲ ਜ਼ਮੀਨ 5 ਕਿੱਲੇ ਨਹੀਂ ਵੰਡ ਹੋਏਗੀ, ਇਹ 4 ਕਿੱਲੇ, ਇੱਕ ਨਾਲ ਰਕਬਾ ਵੰਡ ਹੋਇਆ। ਬਾਬੇ ਨੇ 4 ਕਿੱਲੇ ਇੱਕ ਨਾਲ ਜਮਣਾ ਬਾਗ ਲਾਇਆ ਸੀਗਾ। 5 ਕਿੱਲੇ ਸਾਡਾ ਰਕਬਾ ਮੂਸੇ ਕਾਲੇ ਮਰਬੇ 'ਚ, ਕਮੀਆਂ ਵਾਲੇ ਮਰਬੇ ਦੇ ਵਿੱਚ। ਉਹ ਫਿਰ ਬਾਬਿਆਂ ਨੇ ਕਿਹਾ ਸੀ ਇੱਥੇ ਮੈਂ ਆਪਣਾ ਬਾਗ ਨਹੀਂ ਪੱਟਣਾ, ਮੈਂ ਇੱਥੇ ਰਹਿਣਾ ਵਾ। ਇੱਥੇ ਡੇਰਾ ਸੀ ਬਾਬੇ ਦਾ, ਤੇ ਇੱਥੇ ਬਾਬੇ ਕੋ ਚੋਰ ਬਾਬੇ ਆ ਕੇ ਕਹਿੰਦਾ ਸ਼ਰਾਬ ਪੀ ਲੈਣੀ ਅਸੀਂ। ਵਾਹ ਵਾਹ। ਬਾਬੇ ਨੇ ਐਂਟਰੀ ਪਾ ਕੇ ਰੱਖੀ ਸੀ, ਪੀ ਕੇ 3 ਹੀ ਮਰ ਗਏ ਇੱਥੇ। ਬਾਬੇ 3 ਹੀ ਮਰ ਗਏ। ਬਾਬਾ ਉੱਥੇ ਜੇਲ੍ਹ ਵੀ ਰਿਹਾ, ਫਿਰ ਛੁੱਟ ਕੇ ਆ ਗਿਆ, ਤੇ ਬਾਬਾ ਹੁਣ ਇੱਥੇ ਹੀ ਰਹੇ ਆ। ਹੈਂ ਹਾਂ, ਇੱਕ ਬਾਬੇ ਨੇ ਹੋਰ ਵਾਕਿਆ ਕੀਤਾ ਇੱਥੇ। ਬਾਬੇ ਦਾ ਕੋਠਾ ਹੁੰਦਾ ਸੀ, ਉਹਦੇ ਵਿੱਚ ਬਾਰੀ ਇੱਧਰ ਬੂਹੇ ਰੱਖੇ ਹੁੰਦੇ ਸੀਗੇ। ਚੋਰ ਆਇਆ ਨਾਲ ਲੱਗ ਗਿਆ ਬੂਹੇ ਤੇ, ਦੂਏ ਮੁੰਡੇ ਨੇ ਕਹਿੰਦਾ ਉੱਧਰ ਦੇਖ ਪਰਲੇ ਬੰਨੇ ਪਾੜਨਾ ਮਾਰਦਾ ਚੋਰ। ਉਹ ਬੂਹੇ ਵਾਲੇ ਮੈਨੂੰ ਚੋਰ ਨਿਗਾਹ ਮਾਰਨ ਲੱਗਾ, ਉਹਨੇ ਬਰਸ਼ੀ ਮਾਰੀ ਵਿੱਚ ਦੀ, ਇੱਥੇ ਵੀ ਮਰ ਗਿਆ ਚੋਰ ਉਹ ਵੀ। ਇਹ ਬਸ ਸਾਡਾ ਅਬੂ ਜਦੋਂ ਜਿੰਦਾ ਸੀ ਨਾ, ਅਬੂ ਫੌਤ ਹੋਣ ਤੋਂ 3 ਦਿਨ ਪਹਿਲਾਂ ਸਾਨੂੰ ਕਹਿੰਦਾ ਮਾਲ ਪਿੰਡ ਲੈ ਆਓ। ਨਹੀਂ ਤਾਂ ਅਸੀਂ ਮਾਲ ਪਿੰਡ ਮਰਬੇ ਰੱਖਿਆ ਇੱਥੇ। ਜ਼ਿਮੀਦਾਰ ਤੁਸੀਂ ਆਹ ਬੂਟਾ ਕਾਹਦਾ ਲੱਗਾ ਪਿਛਲੇ? ਇਹ ਗੋਲ ਲੱਕੜ, ਗੋਲ ਲੱਕੜ। ਇਹ ਵੀ ਬਾਬੇ ਦੀ ਨਿਸ਼ਾਨੀ ਹੈ ਬਾਈ। ਨਹੀਂ ਇਹ ਕਾਹਦੇ ਨੇ, ਕਿਸੇ ਹੱਥ ਆਂਦੀ? ਇਹ ਨਿਆਣਿਆਂ ਨੂੰ ਜਦੋਂ ਟੱਟੀ ਟੁੱਟੀਆਂ ਲਾ ਜਾਣ, ਉਹਦਾ ਗੁੱਲਾ ਕੱਢ ਕੇ ਦੇਣ, ਤਾਂ ਕਰਕੇ ਵਿੱਚੋਂ ਹੁੰਦਾ ਗੁੱਦਾ ਜਾਵੇ। ਅੱਛਾ ਅੱਛਾ ਅੱਛਾ। ਹਾਂ ਹਾਂ
ਤੇ ਤੁਸੀਂ ਹੁਣ ਇੱਕ ਤਾਂ ਜਿਹੜੀ ਤੁਸੀਂ ਖਿਦਮਤ ਹੈ ਖਲਕ ਕਰ ਰਹੇ ਆ, ਦਵਾਈ ਦੂਈ ਆਏ ਗਏ ਨੂੰ ਦਿੰਦੇ ਆ, ਹੋਰ ਤੁਹਾਡਾ ਕੀ ਨਾਲ ਜ਼ਿਮੀਂਦਾਰ ਆ? ਬਸ ਜ਼ਿਮੀਂਦਾਰਾ ਮਰੀਆਂ ਨਵਾਂ ਦੇ ਪਿੱਛੇ ਕਰ ਦਿੱਤਾ ਉਸਤਾਦ। ਮੈਂ ਮਰਬੇ ਦਾ ਕਰਦਾ ਸੀਗਾ, ਹਾਂ ਹੁਣ ਫਿਰ ਮੈਨੂੰ ਟਰੈਕਟਰ ਦਿੱਤਾ ਮਰੀਆਂ ਨਵਾਂ ਨੇ, ਅੱਛਾ ਉਹ ਮੈਂ ਨਾਰਾਜ਼ ਆ। ਹਰਾ ਟਰੈਕਟਰ ਦਿੱਤਾ ਹਾਂ ਬਸ ਬਾਅਦ 'ਚ ਉਹ ਵੀ ਮੇਰੇ 3 ਕਿੱਲੇ ਰਕਬਾ ਮੁੱਲ ਲਿਆ ਉਹ ਪਾਲੀ ਸੜਕ ਦੇ ਉੱਤੇ, ਆਹ 5 ਕਿੱਲੇ ਬਾਬੇ ਦਾ ਵਾ। ਅੱਛਾ ਜੀ, ਤੁਹਾਨੂੰ ਜਿਹੜੀ ਮੈਂ ਆਪਾਂ ਗੱਲ ਕੀਤੀ ਹੈ ਵੀ ਅੱਲਾ ਮਾਫੀ ਦੇਵੇ, ਅੱਲਾ ਨਾ ਕਰੇ ਜੇ ਨਾ ਕਿਸੇ ਦਾ ਕਰੇ। ਸੜ ਜਵੇ ਤਾਂ ਉਹ ਜਾਂ ਸੜਦਾ ਫੌਰਨ ਸੜਦਾ ਇੱਕ ਬੰਦਾ, ਕਿਤੇ ਤੂੰ ਇਦਾਂ ਫਿਰਦੇ ਤੁਰਦੇ ਬੰਦਾ ਕਿਤੇ ਸੜਦਾ ਹੋਵੇ ਨਾ, ਮੌਕੇ ਤੇ ਸੜਦਾ ਪਿਆ ਵਾ। ਗਰਾਂਡਰ ਆਲੂਆਂ ਜੇ ਮੈਂ ਮਿਲਕਸ਼ੇਕ ਬਣਾ ਰਿਹਾ, ਆਲੂ ਗਰਾਂਡਰ ਕਰਕੇ ਉੱਤੇ ਲਾ ਦਿਓ, ਫੌਰਨ ਹੂੰ। ਠੰਡ ਪੈ ਜਾਏਗੀ ਉੱਥੇ ਉੱਥੇ ਹੀ। ਵਾਹ ਵਾਹ ਪੇਸਟ ਬਣਾ ਕੇ ਇਹਦੀ ਹਾਂ ਆਲੂਆਂ ਦੇ ਕਿਤੇ ਹਗਾਮਾ ਹੋ ਜਾਂਦਾ, ਕਿਤੇ ਹੋਟਲ ਦੇ ਉੱਥੇ ਹੋ ਗਿਆ, ਲਸਣਿਆ ਮਿਲ ਗਿਆ। ਸੁਨੇਹਾ ਦਿੱਤਾ ਬੜਾ, ਵਾਹ ਵਾਹ ਵਾਹ। ਉਦੋਂ ਹੀ ਲਾ ਦਿਓ ਉੱਤੇ ਹੂੰ ਤੇ ਫੌਰਨ ਬੰਦੇ ਦੇ ਐਂ ਲੱਗ ਜਾਏਗੀ ਬਰਫ਼, ਬਚਤ ਹੋ ਜੂਗੀ। ਛਾਲੇ ਵੀ ਨਹੀਂ ਉੱਠਣਗੇ ਤੇ ਬੰਦਾ ਵੀ ਸਕੂਨ ਚ, ਜਿਹੜਾ ਜਿਵੇਂ ਡਾਕਟਰ ਨੇ ਟੀਕਾ ਲਾ ਕੇ ਸਕੂਨ ਕਰਨਾ, ਆਪਾਂ ਉਦਾਂ ਹੀ ਸਕੂਨ ਕਰਨਾ। ਡਾਕਟਰ ਤਾਂ ਦੱਸਦੇ ਆ ਵੀ ਬੰਦਾ ਪਤਾ ਨਹੀਂ ਇਹ ਕਿੰਨਾ ਕੁ ਹੋਵੇ ਸੜ ਜਵੇ, ਬੰਦਾ ਬਚਦਾ ਨਹੀਂ। ਬਚਣਾ ਉਤਲੋ ਸਾਹ ਉਤਲੇ ਰੱਬ ਨੇ ਬਚਾਣੇ ਹੁੰਦੇ ਆ ਉਸਤਾਦ। ਹਾਂ ਬੰਦਾ ਕਹਿੰਦਾ 100 ਵੀ ਦੇ 100 ਸੜਿਆ, ਉਹਦਾ ਵੀ ਇਲਾਜ ਕੀਤਾ ਲੰਗ ਬੰਦੇ ਠੀਕ ਹੋ ਜਾਂਦੇ ਆ। ਅੱਛਾ ਵਾਹ ਵਾਹ ਵਾਹ। ਤੇ ਇਹ ਟੈਲੀਫੋਨ ਨੰਬਰ ਬੋਲ ਦੇਣ ਕਿਸੇ ਨੇ, ਦਵਾਈ ਜਿਹੜੀ ਆ ਸੜੇ ਹੋਏ ਦੀ ਮੰਗਾ ਹੀ ਲੈਂਦੇ ਬੰਦੇ। ਇਹ ਤਾਂ ਕਾਮਯਾਬ ਆ, ਇਹ ਤਾਂ ਇਹਦੇ 'ਚ ਤਾਂ ਗੱਲ ਸ਼ੱਕ ਵਾਲੀ ਹੈ ਹੀ ਨਹੀਂ। ਟੈਲੀਫੋਨ ਨੰਬਰ 0306 48 15 686 ਜਾਨੀ ਜੱਟ। ਵਾਹ ਬਾਈ ਵਾਹ, ਹੈਂ? ਵਾਹ ਜੀ ਵਾਹ। ਜਾਨੀ ਯਾਰ ਬੜਾ ਸਵਾਦ ਆਇਆ ਤੇਰੇ ਨਾਲ ਗੱਲਬਾਤ ਕਰਕੇ ਨਾ, ਕਮਾਦ ਲਾਇਆ। ਹਾਂ ਕਮਾਲ ਲਾਇਆ, ਕਿਹੜਾ ਹੈ? ਮਾਲ ਬਾਤ ਇੰਡੀਆ। ਇੰਡੀਆ? ਹਾਂ ਅੱਛਾ ਇੰਡੀਆ। ਇੰਡੀਆ। ਇਹ ਇੱਥੇ ਸਿੱਟੇਗਾ ਮਿਲ ਵਿੱਚ ਹੀ ਆ? ਨਹੀਂ ਨਹੀਂ ਡੰਗਰਾਂ ਨੂੰ। ਅੱਛਾ ਡੰਗਰਾਂ ਨੂੰ ਖਵਾਉਣਾ। ਹਾਂ ਡੰਗਰ ਕਿੰਨੇ ਕੁ ਰੱਖੇ? ਡੰਗਰ 4 ਮੱਝਾਂ 3 ਗਾਵਾਂ, ਬਾਕੀ ਹੋਰ ਵੀ ਕੱਟ ਛੱਟ ਪੈ ਗਏ। ਕਿੰਨਾ ਹੈ ਕਮਾਦ? ਇੱਕ ਮਾਂ ਦਾ ਇੱਥੇ 1.5 ਕਿੱਲਾ ਹੋਇਆ, ਚ ਕਿੱਲਾ ਖਾ ਲੈਣਗੇ, ਆ ਕੋਈ ਬੀਬੂ ਪਾ ਲਾਂਗੇ ਹੋਰ। ਹਾਂ ਤੇ ਮੋਢਾ ਸੀ ਇਹ? ਹਾਂ ਮੋਢਾ ਸੀ? ਲਹਿਰਾ ਉਹ ਮੋਢਾ ਉਹ ਉੱਥੇ ਚੁੱਕ ਦਿੱਤਾ, ਉਹ ਅਗਲੇ ਬੰਨੇ ਵਿੱਚ ਆ। ਅੱਛਾ ਹੂੰ ਨਹੀਂ ਸੋਹਣਾ ਕਮਾਦ ਇੰਡੀਆ ਖੜਾ ਤਾਂ ਵਿੱਚੋਂ ਡਿੱਗਿਆ ਵੀ ਹੈ ਕਿਤੇ। ਸਾਰਾ ਡਿੱਗਿਆ। ਅੱਛਾ ਹੂੰ ਕੋਈ ਸਨੇਹਾ ਦੇ ਦਿਓ, ਕੋਈ ਬੰਦਿਆਂ ਨੂੰ ਮੱਤ ਦੇ ਦਿਓ, ਸਿਆਣੇ ਬੰਦੇ ਹੋ ਤੁਸੀਂ। ਮੱਤ ਕਿਸੇ ਨੇ ਬੇਈਮਾਨੀ ਨਾ ਕਰੋ, ਅੱਛਾ ਇਹੀ ਮੱਤ ਆ। ਵਾਹ। ਜੇ ਤੂੰ ਮੈਂ ਦਵਾਈ ਵੇਚਦਾ ਨਾ 200 ਰੁਪਏ ਦੀ ਡੱਬੀ, ਹੂੰ ਤੂੰ ਮੇਰੇ ਕੋਲ ਲੈ ਗਿਆ 200 ਦੀ, ਅੱਗੇ ਜਾ ਕੇ 300 ਦੀ ਵੇਚ ਦਿੱਤੀ, ਉਹਦੀ ਮੇਰੀ ਵੀ ਹਰਾਮ ਹੋ ਗਈ, ਉਹਦੀ ਵੀ ਹਰਾਮ ਹੋ ਗਈ। ਇਹ ਕਿਸੇ ਨਾਲ ਬੇਈਮਾਨੀ ਨਾ ਕਰੋ। ਜੇ ਤੁਸੀਂ ਕਿਸੇ ਨਾਲ ਬੇਈਮਾਨੀ ਕਰਨੀ ਨਾ, ਤੁਹਾਨੂੰ ਆਪ ਪੈ ਜਾਣੀ ਆ। ਹੂੰ ਤੁਸੀਂ ਬਹੁਤ ਬੰਦੇ ਦੇਖੇ ਹੋਣੇ ਹੈਂ, ਬੰਦੇ ਕਿਸੇ ਦਾ ਨੁਕਸਾਨ ਸੋਚਦੇ ਉਹਦੇ ਆਪਣਾ ਗਰਾਕ ਬਹਿ ਜਾਂਦੇ। ਹਾਏ 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 ਕੈਸੀ ਗੱਲ। ਕਿਸੇ ਨਾਲ ਨਾ ਕਰੋ, ਵਾਹ ਵਾਹ ਵਾਹ। ਨਾ ਆਪਣੇ ਨਾਲ ਕਰੋ। ਹੂੰ ਆਪਣੇ ਨਾਲ ਕਰੂੰਗੇ, ਕਿਸੇ ਨਾਲ ਕਰੂੰਗੇ ਉਹਨੇ ਇੱਕ ਨੂੰ ਦੱਸਣਾ, ਆਪਣੇ ਨਾਲ ਕਰੂੰਗੇ ਉਹਨੇ 100 ਨੂੰ ਦੱਸ ਦੇਣਾ ਲੈ ਹੈਂ। ਆਪਣੇ ਘਰ ਬਹਿ ਜਾਓ, ਮਿਰਚਾਂ ਨਾ ਖਾ ਲਓ, ਕਿਤੇ ਸ਼ਰੀਕ ਦੇ ਬੂਹੇ ਤੇ ਨਹੀਂ ਜਾ ਕੇ ਬੈਠੋ। ਵਾਹ ਵਾਹ ਵਾਹ। ਉਹਨੇ ਕਹਿਣਾ ਕੋਈ ਧਾਰ ਸ਼ਾਹੀ ਮੰਗਣਾ ਆਇਆ ਹੋਣਾ। ਹਾਏ 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 ਹਾਏ। ਤੇ ਤੁਸੀਂ ਤੁਹਾਨੂੰ ਠੰਡ ਨਹੀਂ ਲੱਗਦੀ? ਤੁਸੀਂ ਲੋਈ ਨਹੀਂ, ਤੁਸੀਂ ਕੋਟੀ ਨਹੀਂ, ਸਵੈਟਰ ਨਹੀਂ, ਕੋਈ ਸ਼ੈ ਨਹੀਂ ਪਾਈ? ਦਸਰਾ ਸਾਹਿਬ ਆਹ ਗੱਲ ਤੂੰ ਕੀਤੀ ਮੇਰੇ ਨਾਲ ਜਿਹੜੀ ਕਰਨੇ ਵਾਲੀ ਸੀ, ਹਾਂ ਠੰਡ ਵਾਲੀ। ਹਾਂ ਐਤਕੀ ਠੰਡ ਆਈ ਨਹੀਂ। ਅੱਛਾ ਆ ਹੁਣ ਠੰਡ ਆਈ ਆ ਹਵਾ ਦੀ, ਹਵਾ ਦੀ। ਨਹੀਂ ਤਾਂ ਬੰਦੇ ਇੱਦਾਂ ਹੀ ਫਿਰਦੇ। ਅੱਜ ਨਹੀਂ ਹਵਾ- ਤਾਂ ਆਹ ਦਿਨਾਂ ਦੇ ਵਿੱਚ ਬੰਦਾ, ਮੈਂ ਐਸਾ ਖੇਸ ਰੱਖਿਆ ਜਿਹੜਾ ਮੈਂ ਉੱਤੇ ਹੀ ਲੈ ਕੇ ਰੱਖਦਾ, ਬੰਦੇ ਕਹਿੰਦੇ ਇਹ ਖੇਸ ਤੂੰ ਗਵਾਣਾ ਨਹੀਂ ਹੈਗਾ, ਇਹ ਜਿੱਦਣ ਦਫਨਾਣਾ ਉਹਦੇ ਨਾਲ ਤੇਰੇ ਦਫਨਾਣਾ। ਉਹ ਕੇ ਸਜੇ ਲਿਆ ਨਹੀਂ। ਲਿਆ ਨਹੀਂ ਹਲੇ ਮੈਂ, ਹਲੇ ਕੱਢਿਆ ਨਹੀਂ ਉਹ ਨਹੀਂ ਨਹੀਂ ਅਸਲ ਨਹੀਂ ਕੱਢਿਆ ਹਲੇ। ਜਦੋਂ ਪੂਰੀ ਠੰਡ ਆਈ ਫੇਰ ਕਰਨਾ ਹੈ। ਫੇਰ ਕਰਨਾ। ਹਾਂ ਹਵਾ ਦਾ ਪਾਲਾ ਬਾਬਾ, ਦਾ ਹਵਾ ਪਾਲਾ, ਚੱਲ ਰਹੀ ਹੈ। ਹਾਂ। ਤੇ ਹੁਣ ਤੁਹਾਡਾ ਵੀ ਟਾਈਮ ਹੋ ਗਿਆ ਹੈ? ਨਹੀਂ ਸਾਡਾ ਤਾਂ ਅਸੀਂ ਤਾਂ ਮੈਂ ਤਾਂ ਕਰਦਾ ਹੀ ਕੱਖ ਨਹੀਂ। ਅੱਛਾ ਜੇ ਤੂੰ ਕਹਿਣਾ ਜੀ ਮੈਂ ਕੱਖ ਕਰਦਾ, ਕੱਖ ਨਹੀਂ ਕਰਦਾ। ਹਾਂ ਸਵੇਰ ਤੋਂ ਮਿੰਜੀ ਤੋਂ ਉੱਠ ਕੇ ਬਹਿ ਜਾਣਾ, ਹਾਂ। ਮਰੱਬੇ ਗੇੜਾ ਛੇੜਾ ਮਾਰਨਾ ਮੋਟਰਸਾਈਕਲ ਤੇ, ਮੁੜ ਕੇ ਜਾ ਕੇ ਮਿੰਜੀ ਤੇ ਬਹਿ ਜਾਣਾ। ਬਸ ਭਾਈ ਆ ਗਏ, ਆਏ ਗਏ ਖਿਦਮਤ ਜਿਹੜਾ ਕੋਈ ਆ ਗਿਆ ਦਵਾਈ ਦਿੱਤੀ, ਅੱਲਾ ਜਿੰਨੇ ਕਿਤੇ ਫੀਕ ਹੋਈ ਉਹਦੀ ਖਿਦਮਤ ਕੀਤੀ। ਅੱਛਾ ਇੱਕ ਗੱਲ ਦੱਸੋ, ਆਖਰ ਤੁਸੀਂ ਫਿਰ ਵੀ ਇੱਕ ਵਿਕਦੀ ਆ ਨਾ ਇਹ, ਤੁਸੀਂ ਇਸ ਤੁਹਾਡੇ ਜ਼ਿਹਨ ਚ ਆਇਆ ਹੀ ਨਹੀਂ, ਇਹਦੇ ਤੋਂ ਕਾਰੋਬਾਰ ਇਹਨੂੰ ਬਣਾਇਆ ਹੀ ਨਹੀਂ? ਨਾ 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 ਨਾ, ਤਾਂ ਖਰਚਾ ਆ ਜਾਂਦਾ ਜਿੰਨੇ ਦੀ ਤੁਸੀਂ ਦਵਾਈ ਦਿੰਦੇ। ਨਹੀਂ ਨਹੀਂ ਕਾਰੋਬਾਰ ਨਹੀਂ ਬਣਾਇਆ ਇਹ ਬਾਬਿਆਂ ਨੇ ਕਿ ਪੈਸਾ ਲਾਲਚ ਦਵਾਂਦਾ ਬੰਦੇ ਨੂੰ। ਬਾਬਾ ਕਹਿੰਦਾ ਕਾਰੋਬਾਰ ਨਹੀਂ ਕਰਨਾ, ਜੇ ਕਾਰੋਬਾਰ ਕਰਨਾ ਫਿਰ ਬਾਬਾ ਨਹੀਂ ਰਹੇਗਾ ਪਿੱਛੇ। ਹਾਂ ਪਿੱਛੇ ਬਾਬਾ ਨਹੀਂ ਰਹਿਣਾ। ਬਾਬਾ ਨਹੀਂ ਰਹੇਗਾ ਹਾਏ ਹਾਏ ਤੇ ਕਾਰੋਬਾਰ ਕਰਦਾ।
ਬਾਬੇ ਨੂੰ ਕਾਰੋਬਾਰ ਮੇਰੇ ਦੋ ਭਰਾ ਬਾਈ ਗਏ ਬਾਹਰ ਗਏ ਆ। ਅੱਲਾ ਦਾ ਸ਼ੁਕਰ ਹੈ ਮੈਂ ਮੁਰੱਬੇ ਦਾ ਜ਼ਿਮੀਦਾਰਾ ਵੀ ਕਰਦਾ ਰਿਹਾ। ਹੁਣ ਮੈਂ 18 ਲਿਆਇਆ ਹੀ ਨਹੀਂ ਕਾਰੋਬਾਰ। ਮੈਂ ਨਾ ਇਸ ਕੱਲ ਨੂੰ ਕਾਰੋਬਾਰ ਤੇ ਲਿਆ। ਬੜੀ ਮਿਹਰਬਾਨੀ ਬਾਈ ਜਾਨੀ, ਬੜਾ ਚੰਗਾ ਲੱਗਾ, ਬੜੀ ਸੋਹਣੀਆਂ ਗੱਲਾਂ, ਸੋਹਣੇ ਸੁਨੇਹੇ। ਤੇ ਫਿਰ ਕਿਤੇ ਬੈਠਾਂਗੇ ਤੁਹਾਡੇ ਨਾਲ ਗੱਲ ਲੰਬੀ ਕਰਾਂਗੇ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ। ਅਸਲਾਮ ਵਾਲੇਕਮ। ਸਿਆਣੇ ਕਹਿੰਦੇ ਵੀ ਸੰਡਿਆਂ ਦੀ ਲੜਾਈ 'ਚ ਸਰੂਟਾਂ ਦਾ ਨੁਕਸਾਨ, ਵੀ ਦੋ ਮੁਲਕਾਂ ਦੀ ਲੜਾਈ ਸੀਗੀ ਤੇ ਉਹਦੇ ਵਿੱਚ ਨੁਕਸਾਨ ਸਾਡੇ ਜ਼ਿਮੀਂਦਾਰਾਂ ਦਾ ਹੋ ਗਿਆ। ਜ਼ਿਮੀਂਦਾਰ ਤਾਂ ਅੱਗੇ 4 ਸਾਲ ਹੋ ਗਏ ਵੀ ਉੱਠਣ ਦਾ ਨਾਂ ਨਹੀਂ ਲੈ ਰਹੇ। ਇੱਕ ਫਸਲ 'ਚ ਘਾਟਾ, ਦੂਈ 'ਚ ਘਾਟਾ, ਕਈ ਫਸਲਾਂ ਰੁਲ ਗਈਆਂ। ਰਹਿੰਦੀ ਕਸਰ ਜਿਹੜੀ ਕੋਈ ਥੋੜੀ ਬਹੁਤੀ ਸੀਗੀ ਉਹ ਆ ਕੇ ਆਲੂਆਂ ਨੇ ਕੱਢਤੀ। ਸਾਡੇ ਇੱਧਰ ਜਿਹੜਾ ਪਾਸਾ ਮਿੰਟ ਗੁਮਰੀ ਸਾਹੀਵਾਲ ਤੋਂ ਲੱਗ ਕੇ ਦਪਾਲਪੁਰ ਪਾਕਪਤਨ ਸਾਰਾ ਇਲਾਕਾ ਇੱਥੇ ਆਲੂ ਲੱਗਦਾ ਤੇ ਆਲੂਆਂ ਨੂੰ ਇਸ ਟਾਈਮ ਉਹ ਛੇਤਰੋ ਛੇਤਰੀ ਕੰਮ ਹੋਇਆ ਵੀ ਟੱਕੇ ਟੋਕਰੀ ਤੋਂ ਵੀ ਕੰਮ ਥੱਲੇ ਆ। ਇਸ ਟਾਈਮ ਅਸੀਂ ਤੁਹਾਨੂੰ ਦਿਖਾਉਂਦੇ ਆ ਵੀ ਜਿਹੜੀ ਕੱਚੀ ਪਟਾਈ ਦੇ ਆਲੂ ਆ, ਜਿਹੜਾ 100 ਦਾ ਸੇਰ ਵਿਕਦਾ ਸੀ ਨਾ ਪਿਛਲੇ ਸਾਲ ਕੱਚੀ ਪਟਾਈ ਦਾ, ਤੇ ਐਤਕੀ ਉਹ 100 ਦੇ 4 ਸੇਰ ਵਿਕ ਰਹੇ ਆ। ਇੰਨੇ ਮਾੜੇ ਹਾਲਾਤ ਆ। ਸਾਡੀ ਇਸ ਟਾਈਮ ਹੱਥ ਬੰਨ੍ਹ ਕੇ ਅਪੀਲ ਆ ਸਰਕਾਰ ਨੂੰ ਵੀ ਬਾਰਡਰ ਖੋਲ੍ਹਿਆ ਜਾਵੇ ਦੂਏ ਮੁਲਕਾਂ ਦੇ ਨਾਲ, ਲੈਣ ਦੇਣ ਹੋਵੇ। ਲੜਾਈਆਂ ਪੜਾਈਆਂ ਹੁੰਦੀਆਂ ਰਹਿੰਦੀਆਂ ਆਪ ਦੀ ਥਾਂ ਤੇ, ਪਰ ਲੈਣ ਦੇਣ ਨਾ ਰੋਕਿਆ ਜਾਵੇ। ਅਸੀਂ ਮਰ ਜਾਾਂਗੇ। ਅਸੀਂ ਅੱਗੇ ਮਰੇ ਪਏ ਸੀ, ਅਸੀਂ ਹੁਣ ਉੱਕਾ ਹੀ ਮਰ ਜਾਾਂਗੇ। ਹਜੇ ਸਾਡੇ ਆਲੂ ਰੁਲੇ ਆ ਤੇ ਗਾਂ ਸਾਡੇ ਦੁਹਾਣੇ ਆਉਣ ਵਾਲੇ, ਖਰਬੂਜਾ ਆਉਣ ਵਾਲਾ, ਉਹ ਵੀ ਸਾਰਾ ਉਧਰ ਵਿਕਦਾ ਸੀ। ਕਿਸੇ ਨੂੰ ਕੋਈ ਖਿਆਲ ਨਹੀਂ ਹੈ। ਹਰ ਜਿਹੜੀਆਂ ਵੀ ਸਰਕਾਰਾਂ ਦਾ ਧਿਆਨ ਆ ਨਾ ਉਹ ਹੋਰ ਕੰਮਾਂ ਵੱਲ ਬੜੇ ਹੈ, ਪਰ ਸਾਡੇ ਜ਼ਿਮੀਂਦਾਰਾਂ ਵੱਲ ਕੋਈ ਨਹੀਂ ਵੀ ਇਸ ਟਾਈਮ ਜ਼ਿਮੀਂਦਾਰ ਦੀ ਫਸਲ ਕਿਹੜੀ ਦਾ ਰੁਲ ਰਿਹਾ, ਕੋਈ ਵਾਲੀ ਵਾਰਸ ਹੈ ਨਹੀਂ। ਤਾਂ ਹੀ ਤਾਂ ਅਸੀਂ ਕਹਿੰਦੇ ਹੁੰਦੇ ਆ ਵੀ ਸਾਡੇ ਕਿਸਾਨਾਂ ਦਾ ਵਾਲੀ ਵਾਰਸ ਕੋਈ ਨਹੀਂ। ਜੇ ਵਾਲੀ ਵਾਰਸ ਹੁੰਦਾ ਤੇ ਆ ਐਡੀ ਵੱਡੀ ਫਸਲ, ਐਡੀ ਮੋਟੀ ਫਸਲ ਸਾਡੀ ਉਹ ਭਲਾ ਰੁਲਦੀ। ਜਿਹੜਾ ਪਾਕਿਸਤਾਨ 7ਵੇਂ 8ਵੇਂ ਨੰਬਰ ਤੇ ਪੈਦਾਵਾਰ ਕਰਨ ਵਾਲਾ ਆਲੂ ਦੀ, ਤੇ ਉਹ ਫੜ ਕੇ ਤਬਾਹੀ ਲੱਤ ਗਈ, ਮਣਕਾ ਟੁੱਟ ਗਿਆ। ਜਿੱਦਾਂ ਨਹੀਂ ਉੱਤੋਂ ਡਿੱਗਦਾ ਇਦਾਂ ਖਰਚੇ ਕਰਕੇ ਫਸਲ ਤਿਆਰ ਹੋ ਗਈ ਹੈ ਤੇ ਬਾਰਡਰ ਬੰਦ ਹੋ ਗਿਆ। ਇਸ ਟਾਈਮ ਸਾਡੇ ਇੱਥੇ ਸਾਡੇ ਭਰਾ ਟਰਾਲੀ ਟਰੈਕਟਰ ਦੇ ਉੱਤੇ ਵੇਚਦੇ ਫਿਰਦੇ ਸੀ ਆਲੂ ਪਿਆਜ਼। ਇਹਨਾਂ ਨਾਲ ਵੀ ਗੱਲ ਕਰਦੇ ਆ, ਇਹਨਾਂ ਨੂੰ ਪੁੱਛਦੇ ਆ ਵੀ ਕੀ ਹਾਲਾਤ ਚੱਲ ਰਿਹਾ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਕੀ ਨਾਮ ਹੈ ਜੀ ਤੁਹਾਡਾ? ਮੁਹੰਮਦ ਉਸਮਾਨ। ਉਸਮਾਨ ਸਾਹਿਬ, ਇਹ ਤੁਸੀਂ ਕਿਹੜੀ ਥਾਂ ਤੋਂ ਆਏ ਆ? ਅਸੀਂ ਉਕਾੜੇ ਤੋਂ ਜੀ, 38 ਸ਼ੂਗਰ ਮਿਲ, ਬਾਬਾ ਫਰੀ ਸ਼ੂਗਰ ਮਿਲ। ਅੱਛਾ, ਤੁਹਾਡੇ ਵਾਲੇ ਪਾਸੇ ਆਲੂ ਦੀ ਫਸਲ ਕਿੰਨੀ ਕੁ ਲੱਗੀ? ਆਲੂ ਦੀ ਫਸਲ ਬਹੁਤ ਜ਼ਿਆਦਾ। ਠੇਕਾ ਕਿਵੇਂ ਜਿੱਥੋਂ ਤੱਕ ਤੁਸੀਂ ਦੇਖੋਗੇ ਉੱਥੋਂ ਤੱਕ ਤੁਹਾਨੂੰ ਆਲੂ ਹੀ ਨਜ਼ਰ ਆਏਗਾ। ਹਾਂ, ਤੇ ਠੇਕਾ ਕਿੰਨਾ ਕੁ? ਠੇਕਾ 2.5 ਲੱਖ ਤੋਂ ਲੈ ਕੇ 3 3.5 ਲੱਖ ਓਏ ਤੱਕ। ਹੋਏ ਹੋਏ 2.5 ਲੱਖ ਤੋਂ 3 ਲੱਖ ਤੱਕ? ਹਾਂਜੀ, ਇਸ ਆਲੂ ਦੇ ਸਿਰ ਦੇ ਉੱਤੇ ਬੈਠੇ ਇਸ ਆਲੂ ਦੇ ਸਿਰ ਉੱਤੇ ਜ਼ਿਮੀਦਾਰ ਬੈਠੇ ਆ। ਸਾਡੇ ਲੱਗਦਾ ਹੀ ਆਲੂ ਆ, ਜਿਵੇਂ ਤੁਹਾਡੇ ਇੱਧਰ ਕਮਾਦ ਲੱਗਦਾ, ਸਾਡੇ ਆਲੂ ਹੀ ਆਲੂ। ਦੱਸੋ ਹੁਣ ਹੁਣ ਜ਼ਿਮੀਦਾਰ ਮਰ ਗਏ, ਸਮਝ ਲਓ। ਮਰ ਗਏ। ਮੰਡੀਆਂ ਦੇ ਵਿੱਚ ਸਿਰ ਫੜ ਕੇ ਬੈਠੇ ਆ। ਆ ਆਲੂ ਹੁਣ ਵੇਖ ਲਓ, ਪਿਛਲੇ ਸਾਲ ਇਹੀ ਆਲੂ 100 ਰੁਪਏ ਕਿਲੋ ਵਿਕਦਾ ਸੀ। ਓਏ ਹੋਏ ਹੋਏ ਇਹ ਹੀ ਆਲੂ ਹੁਣ 100 ਦੇ 4 ਕਿਲੋ ਵਿਕਣਦੇ ਆ। ਅਸੀਂ ਆਪ ਵੇਚਦੇ ਆ ਜ਼ਿਮੀਦਾਰਾਂ ਕੋ ਖਰੀਦ ਕੇ, ਮੰਡੀਆਂ ਚੋਂ ਲੈ ਕੇ। 100 ਦੇ 4 ਕਿਲੋ ਤਾਂ ਵਪਾਰੀ ਵੇਚ ਰਿਹਾ, ਅੱਗੋਂ ਮੁੱਲ ਲੈ ਕੇ। ਹਾਂ, ਉਹਨੇ ਟਰਾਲੀ ਦਾ ਸਾਰਾ ਖਰਚਾ ਵੀ ਤਾਂ ਕੱਢਣਾ ਵਿੱਚੋਂ ਜੀ। ਇਹ ਚਾਚਾ ਇਹ ਬੋਤਲਾਂ ਲੱਗਣਗੀਆਂ ਜ਼ਿਮੀਂਦਾਰਾਂ ਨੂੰ। ਓਏ ਹੋਏ ਹੋਏ ਹੋਏ। ਇਹ ਹੁਣ ਵੀ ਸਾਡੀ ਅਪੀਲ ਆ ਸਰਕਾਰ ਅੱਗੇ, ਹਾਂਜੀ। ਇਹ ਦਰਖਾਸਤ ਆ, ਇਹ ਮਿਹਨਤ ਆ, ਇਹ ਤਰਲਾ ਸਾਡੇ ਵੱਲੋਂ ਵੀ ਬਾਰਡਰ ਖੋਲੋ, ਬਚਾਓ ਆਪਣੇ ਜ਼ਿਮੀਂਦਾਰ ਨੂੰ। ਜਿਹੜੀ ਸਰਕਾਰ ਆਪਣੇ ਜ਼ਿਮੀਂਦਾਰ ਨੂੰ ਨਹੀਂ ਬਚਾ ਸਕਦੀ ਤੇ ਉਹਨੇ ਕੀ ਮੁਲਕ ਚਲਾਣਾ ਜਾਂ ਕੀ ਉਸ ਮੁਲਕ ਨੇ ਤਰੱਕੀ ਕਰਨੀ? ਆਪਦੇ ਜ਼ਿਮੀਂਦਾਰ ਦਾ ਸੋਚੋ, ਜਿਹੜਾ ਅਸਲ ਲੰਘ ਰਹੀ ਹੈ। ਇਹ ਤੁਸੀਂ ਲਏ ਕਿੱਥੋਂ ਆਏ? ਇਹ ਉਕਾੜੇ ਮੰਡੀ ਚੋਂ ਜੀ, ਉੱਥੇ ਤੋੜਿਆਂ 'ਚ ਵਿਕਦੇ? ਤੋੜਿਆਂ 'ਚ, ਬੋਰੀਆਂ 'ਚ। ਕਿੰਨਾ ਕੁ ਭਾਰ ਹੈ ਇੱਕ ਤੋੜੇ ਦਾ? ਇਹ ਆ ਤੋੜਾ ਜਿਹੜਾ ਇਹ 60 ਕਿਲੋ ਦਾ, ਤੇ ਇਹ ਕਿੰਨੇ ਕੁ ਦਾ ਵਿਕਿਆ? ਇਹ 800 ਤੋਂ ਲੈ ਕੇ 11 1200 ਤੱਕ। ਹਾਏ ਹਾਏ ਹਾਏ। 60 ਕਿਲੋ 60 ਕਿਲੋ। ਅੱਛਾ, ਇਹ ਇੱਕੋ ਹੋਰ ਵੀ ਹੈ? ਤੇ ਆ ਜਿਹੜਾ ਦਰਮਿਆਨਾ ਆਲੂ ਆ, ਜਿਹਨੂੰ ਆਪਾਂ ਬੀ ਕਹਿੰਦੇ ਆ, ਹਾਂ ਹਾਂ। ਇਹ 400 ਤੋਂ ਲੈ ਕੇ 500 ਤੱਕ, ਬੱਲੇ ਬੱਲੇ। 550 ਤੱਕ ਤੋੜਾ। ਤੇ ਹਾਲੇ ਆਲੂ ਆਇਆ ਨਹੀਂ? ਪਿਛਲੇ ਸਾਲ ਇਹੀ ਆਲੂ 4000 5000 ਦੀ ਬੋਰੀ ਵਿਕਦੀ ਸੀ। ਬੱਲੇ। ਹੁਣ ਇਹੀ ਆਲੂ 15 1600 ਦੀ ਬੋਰੀ ਵਿਕ ਰਹੀ। ਓਏ ਹੋਏ ਹੋਏ। ਕਿੰਨਾ ਫਰਕ ਆ। ਮਰ ਗਿਆ ਜ਼ਿਮੀਂਦਾਰ। ਜ਼ਿਮੀਦਾਰ ਮਰ ਕੇ ਗਏ, ਅਸਲੇ ਹੀ ਮਰ ਗਏ, ਰੁੜ ਗਏ। ਤੇ ਆਲੂ ਹੀ ਪੈ ਗਿਆ ਜੀ, ਹਜੇ ਤਾਂ ਆਲੂ ਆਏ ਨਹੀਂ। ਹਜੇ ਆਲੂ ਇੰਨਾ ਆਇਆ ਨਹੀਂਗਾ, ਹਜੇ ਕੱਚੀ ਪਟਾਈ ਆ। ਜਿਹੜੇ ਉਹ ਪਏ ਸੀਗੇ ਕਾਰਖਾਨਿਆਂ 'ਚ? ਉਹ ਉਂਝ ਹੀ ਪਏ ਹਜੇ ਪਿਛਲੇ ਸਾਲ ਵਾਲੇ ਸਟੋਰਾਂ 'ਚ ਉਂਝ ਹੀ ਪਏ ਹੋਏ ਆ। ਹਾਂ, ਉਹ ਤਾਂ ਨਿਕਲ ਜਾਣੇ ਸੀ 2 ਮਹੀਨੇ ਪਹਿਲਾਂ। ਹਾਂਜੀ, ਜੇ ਬਾਰਡਰ ਜੇ ਖੁੱਲਾ ਬਾਰਡਰ ਖੁੱਲਾ ਹੁੰਦਾ ਤੇ ਉਹ ਉਹਨੂੰ ਚਲੇ ਜਾਣੇ ਚਲੇ ਸੀ, ਜਾਣੇ ਉਹ ਵਿਕ ਜਾਣੇ ਸੀ। ਤੇ ਬਾਰਡਰ ਖੁੱਲਾ ਹੁੰਦਾ। ਆ ਵੀ ਆਲੂ ਜਿਹੜਾ ਹੁਣ 800 ਤੋਂ ਲੈ ਕੇ 1200 ਤੱਕ ਤੋੜਾ ਵਿਕਣ ਦਿਆ ਨਾ, ਇਹ ਵੀ ਤਕਰੀਬਨ 3000 ਦਾ ਤੋੜਾ ਇਹ ਵਿਕਣਾ ਸੀਗਾ, ਬਾਰਡਰ ਖੁੱਲਾ ਹੁੰਦਾ ਸੀ। ਪਿਛਲੇ ਇਹ ਸਾਲ ਪਠਾਣਾ ਨੇ ਛੱਡਣਾ ਹੀ ਨਹੀਂ ਸੀਗਾ ਇਹ ਆਲੂ। ਹਾਂ, ਛੱਡਣਾ ਨਹੀਂ ਸੀ। ਹੁਣ ਆ ਦੇਖੋ ਨਾ ਕਿੱਡਾ ਸੋਹਣਾ ਆਲੂ ਆ, ਹਾਂਜੀ ਹਾਂਜੀ। ਮੋਟਾ ਆਲੂ ਆ, ਲਾਲ। ਦੇਖੋ ਇਹ ਹੁਣ 800 ਤੋਂ ਲੈ ਕੇ 1200 1100 1300 ਦਾ ਤੋੜਾ ਹੈ। ਇਹ ਕੋਈ ਮੁੱਲ ਤਾਂ ਨਹੀਂ ਨਾ। ਓਏ ਹੋਏ ਹੋਏ। ਇਹ ਨਾ ਕੁਦਰਤ ਦੇ ਵਿੱਚ ਇਹਨਾਂ ਨੇ ਕਹਿ ਲੋ ਵੀ ਮੁਦਾਖਲਤ ਕੀਤੀ ਆ। ਹਾਂਜੀ। ਇਹ ਕੁਦਰਤ ਨੇ ਵੰਡ ਕੀਤੀ ਹੋਈ ਆ, ਕਿਸੇ ਨੂੰ ਕੋਈ ਫਸਲ ਦਿੱਤੀ ਆ, ਕਿਸੇ ਨੂੰ ਕੋਈ ਫਸਲ ਦਿੱਤੀ ਆ। ਕਈ ਐਸੇ ਮੁਲਕ ਆ
ਸਾਡੇ ਨਾਲ ਅਫਗਾਨਿਸਤਾਨ ਆ, ਬੜੀਆਂ ਫਸਲਾਂ ਜਿਹੜੀਆਂ ਉੱਥੇ ਨਹੀਂ ਹੁੰਦੀਆਂ ਇੱਥੇ ਹੁੰਦੀਆਂ, ਉਹ ਇੱਥੋਂ ਹੀ ਉੱਥੇ ਜਾਣੀਆਂ। ਇੱਥੋਂ ਹੀ ਜਾਣੀਆਂ। ਇਹ ਕੁਦਰਤ ਦੀ ਵੰਡ ਆ। ਕੁਦਰਤ ਦੀ ਵੰਡ। ਬਹੁਤ ਕੁਝ ਉੱਥੇ ਐਸਾ ਜਿਹੜਾ ਇੱਥੇ ਨਹੀਂ ਹੁੰਦਾ, ਉਹ ਉਧਰੋਂ ਹੀ ਆਣਾ। ਉਧਰੋਂ ਆਣ ਹੁੰਦਾ। ਯਾਰ ਮੁਲਕਾਂ ਦਾ ਤਾਂ ਇੱਕ ਪਾਸੇ ਰਹਿ ਗਿਆ, ਜਿਹੜੇ ਪਹਾੜਾਂ ਵਾਲੇ ਪਾਸੇ ਆ, ਜਿਹੜੀਆਂ ਛਾਵਾਂ ਪਹਾੜਾਂ ਦੇ ਵਿੱਚ ਆ, ਉਹ ਇੱਥੇ ਹੈ ਨਹੀਂ, ਜਿਹੜੀਆਂ ਇੱਥੇ ਆ ਪਹਾੜਾਂ 'ਚ ਹਨ। ਇਹ ਮੇਰੇ ਮਾਲਕ ਨੇ ਵੰਡ ਕੀਤੀ ਸੀ ਤੇ ਤੁਸੀਂ ਉਹਦੀ ਵੰਡ ਨੂੰ ਆਪਣੀ ਆਪਣੀ ਥਾਂ ਤੇ ਰੋਕ ਲਿਆ। ਬਾਰਡਰ ਖੋਲੋ, ਉਂਝ ਤੁਸੀਂ ਬੋਲਚਾਲ ਨਾ ਰੱਖੋ, ਤੁਹਾਡਾ ਜਿਹੜਾ ਕੋਈ ਰੌਲਾ ਉਹਨਾਂ ਨਾਲ ਮਕਾਓ, ਅਸੀਂ ਇਹ ਨਹੀਂ ਕਹਿੰਦੇ, ਪਰ ਯਾਰ ਫਸਲਾਂ ਦਾ ਤਾਂ ਲੈਣ ਦੇਣ ਕਰੋ। ਤਜਾਰਤ ਤਾਂ ਨਹੀਂ ਨਾ ਰੁਕਦੀ ਹੁੰਦੀ, ਸਿਆਣੇ ਮੁਲਕ ਤਜਾਰਤ ਨਹੀਂ ਰੋਕਦੇ, ਤੇ ਤਜਾਰਤ ਖੋਲੋ, ਨਹੀਂ ਤੇ ਜ਼ਿਮੀਂਦਾਰ ਵਿਚਾਰਾ ਮਣ ਕੇ ਪਹਾੜ ਡਿੱਗੂਗਾ। ਮਰ ਗਿਆ, ਮਰ ਗਿਆ, ਜ਼ਿਮੀਂਦਾਰ ਮਰ ਗਿਆ। ਬਚਣ ਦੇ ਹਾਲਾਤ ਕੋਈ ਨਹੀਂ। ਤੁਹਾਡੇ ਕੋਲ ਹੋਰ ਕੀ ਸ਼ਾਇਦ? ਔਰ ਗਾਜਰ ਆ, ਮਟਰ ਆ, ਪਿਆਜ਼ ਆ, ਮਿਰਚਾਂ। ਅੱਛਾ, ਗੰਡਿਆਂ ਦਾ ਕੀ ਹਾਲਾਤ ਆ? ਗੰਢਿਆਂ ਦੇ 400 ਦਾ ਵੱਟਾ ਜੀ, 400 ਦਾ 5 ਕਿਲੋ, 80 ਰੁਪਏ ਕਿਲੋ। ਹਾਂ, ਇਹ ਕੁਝ ਸਹੀ ਹੈ। ਇਹ ਠੀਕ ਆ। ਜੋ ਆ ਰਿਹਾ ਉਹਨਾਂ ਲਈ ਇਹ ਵੀ ਨਹੀਂ ਸਹੀ ਹੈਗਾ। ਅੱਛਾ, ਜਿਹੜੀ ਗੋਭੀ ਆ ਉਹ ਦੇਖ ਲਓ 50 ਰੁਪਏ ਦਾ ਛਾਪਰ ਮਿਲ ਰਿਹਾ ਗੋਭੀ ਦਾ, 10 ਰੁਪਏ ਕਿਲੋ। ਗੋਭੀ ਤਾਂ ਅਸੀਂ ਆਪ ਰੂਟਾ ਮਾਰਿਆ। ਗੋਭੀ ਇੰਨੀ ਸਸਤੀ ਆ। ਗੋਭੀ ਦੇ ਡੰਗੇ ਹੋਏ ਤਾਂ ਅਸੀਂ ਵੀ ਬੈਠੇ ਹਾਂ। ਅੱਛਾ, ਗੰਡਿਆਂ ਦਾ ਤੁਸੀਂ ਕੀ ਦੱਸਦੇ ਆ ਜੀ? ਗੰਢੇ ਇਦਾਂ ਜੀ, ਜਿਸ ਤਰ੍ਹਾਂ ਸਾਡੇ ਇੱਧਰ ਹੁਣ ਆਲੂ ਦੀ ਫਸਲ ਜਾ ਰਹੀ ਆ, ਹਾਂ, ਇਹੀ ਹਾਲਾਤ ਸਿੰਧ ਦੇ ਵਿੱਚ ਪਿਆਜ਼ ਦੇ ਆ। ਓਏ ਹੋਏ ਹੋਏ। ਇਹ ਗੱਡੀਆਂ ਦੇ ਕਿਰਾਏ ਆ, ਗੱਡੀਆਂ ਨੂੰ ਚਲਾਨ, ਹਰ ਸ਼ਹਿਰ ਦੇ ਵਿੱਚ 10,000 ਰੁਪਏ ਦਾ ਚਲਾਨ। ਉਹ ਗੱਡੀ ਵਾਲਾ ਕੀ ਕਰੇਗਾ? ਹਾਏ ਹਾਏ। ਉਹ ਵਿਚਾਰਾ ਉਹ ਤੇਲ ਪੂਰਾ ਕਰੇਗਾ, ਗਵਰਨਮੈਂਟ ਦੇ ਚਲਾਨ ਪੂਰੇ ਕਰੇਗਾ। ਹਾਂ, ਲਿਹਾਜ਼ਾ ਕਿ ਇਹ ਗਵਰਨਮੈਂਟ ਅੱਗੇ ਅਪੀਲ ਆ ਕਿ ਮਜ਼ਦੂਰ ਬੰਦੇ ਆ, ਹੁਣ ਅਸੀਂ ਆ ਟਰਾਲੀ ਤੇ ਜਾਂਦੇ ਆ, ਸੌਦਾ ਬਾਹਰ ਵੇਚਦੇ ਆ, ਸਾਨੂੰ ਕੋਈ 5-5 600 ਰੁਪਈਆ ਆ ਜਾਂਦਾ, 700 ਹਜ਼ਾਰ। ਤੁਸੀਂ ਰੋਜ਼ ਹੀ ਕਮਾ ਰਹੇ ਆ। ਉਹਦੇ ਵਿੱਚ ਵਜ੍ਹਾ ਇਹ ਨਾ ਜੀ ਕਿ ਗਵਰਨਮੈਂਟ ਦੇ ਅੱਗੇ ਬੰਦੇ ਖੜੇ ਆ, ਸਾਨੂੰ ਆ ਜਾਓ ਵੀ ਰੋਕ ਲਓ, ਲਾ ਦਿਓ ਸਾਈਡ ਤੇ। ਹੁਣ ਸਾਡੇ ਕੋਲ ਲਰਨਿੰਗ ਲਾਇਸੈਂਸ ਹੈਗੇ ਆ, ਦੂਸਰੇ ਨਹੀਂ ਹੈਗੇ, ਉਹਨਾਂ ਦੇ ਵੀ ਚਲਾਨ ਕਰੀ ਜਾ ਰਹੇ। ਹੁਣ ਗਵਰਨਮੈਂਟ ਨੇ ਇੱਕ ਸਾਨੂੰ ਡੇਟ ਦਿੱਤੀ ਆ ਕਿ 1 ਮਹੀਨਾ 15 ਦਿਨਾਂ ਬਾਅਦ ਤੁਸੀਂ ਜਾ ਕੇ ਟਰਾਈ ਦਿਓਗੇ, ਫਿਰ ਤੁਹਾਡਾ ਕੰਪਲੀਟ ਲਾਇਸੈਂਸ ਬਣੇਗਾ। ਲਿਹਾਜ਼ਾ ਕਿ ਉਹ ਲਾਇਸੈਂਸ ਨੂੰ ਮੰਨਿਆ ਜਾਵੇ, ਗਵਰਨਮੈਂਟ ਉਸ ਚੀਜ਼ ਨੂੰ ਤਸਲੀਮ ਕਰੇ ਕਿ ਅਸੀਂ ਇਹ ਇਸ਼ੂ ਕੀਤਾ ਵਾ, ਧੱਕਾ ਹੋ ਰਿਹਾ। ਠੀਕ ਆ, ਤੇ ਇਹ ਤੁਸੀਂ 10 ਦਿਨ, ਮਹੀਨਾ ਜਾਂ 1.5 ਮਹੀਨੇ ਜਿਹੜੀ ਡੇਟ ਆ, ਉਹ ਸਾਡੇ ਤੇ ਰਹਿਮ ਕੀਤਾ ਜਾਵੇ, ਸਾਡਾ ਉਹ ਚਲਾਨ ਨਾ ਕੀਤਾ ਜਾਵੇ। ਨਹੀਂ ਜੀ, ਬੜਾ ਧੱਕਾ ਹੋ ਰਿਹਾ। ਇਹ ਵਿਚਾਰੇ ਉਕਾੜੇ ਤੋਂ ਤੁਰੇ ਆ ਤੇ ਇਸ ਟਾਈਮ ਸਾਡੇ ਇਲਾਕੇ ਇੱਥੇ ਲੈਲਪੁਰ ਦੇ ਵਿੱਚ ਆ, ਤੁਸੀਂ ਦੇਖੋ ਵੀ ਇੰਨੇ ਪਾਲੇ ਦੇ ਵਿੱਚ 25-30 ਲੱਖ ਰੁਪਏ ਦੀ ਟਰਾਲੀ ਟਰੈਕਟਰ ਬਣਦਾ, 25-30 ਲੱਖ ਦਾ। ਤੇ ਆ ਟਰਾਲੀ ਟਰੈਕਟਰ ਮੈਂ ਤੁਹਾਨੂੰ ਹੇਠ ਉਤਰ ਕੇ ਦਿਖਾਣਾ, ਤੁਸੀਂ ਵੀ ਹੇਠ ਆ ਜਾਓ ਭਾਵੇਂ। ਤੇ ਟਰਾਲੀ ਟਰੈਕਟਰ ਆਪਣਾ ਲੈ ਕੇ ਤੇ ਆਪਣੀ ਰੋਜ਼ੀ ਦੇ ਬਹਾਨੇ ਦੇ ਵਿੱਚ ਲਾਇਆ ਹੈ। ਹਾਂਜੀ ਇੰਨਾ ਖਰਚਾ ਕਰਕੇ, ਤੇ ਜੇ ਇਹਨਾਂ ਨੂੰ ਹੁਣ ਇੰਨੇ ਪਾਲੇ ਦੇ ਵਿੱਚ 3-4 ਬੰਦੇ ਆ ਇਹ, ਤੇ ਫਿਰ ਪ੍ਰਦੇਸ਼ ਵੀ ਕੱਟ ਰਹੇ ਆ, ਖਬਰੇ ਕਿੱਥੇ ਸ਼ਾਮ ਹੋ ਜਾਏ, ਕਿੱਥੇ ਰਾਤ ਪੈ ਜੇ। ਤੇ ਉੱਤੋਂ ਤੁਸੀਂ ਹਾਲਾਤ ਦਿਖਾਓ ਵੀ ਆ ਧੁੰਦ ਦੇ, ਆ ਦੇਖੋ ਨਾ ਇਦਾਂ ਧੁੰਦ ਪਈ ਹੋਈ ਹੈ। ਹਾਂਜੀ ਰੋਜ਼ੀ ਕਮਾਣੀ ਕੋਈ ਸੌਖੀ ਤਾਂ ਨਹੀਂ ਨਾ ਹੈਗੀ। ਹਾਂਜੀ ਤੇ ਫਿਰ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਇਹਦੇ ਨਾਲ ਵੀ ਧੱਕਾ ਹੋਵੇ, ਮਜ਼ਦੂਰਾਂ ਨਾਲ। ਹਾਂਜੀ ਤੇ ਫਿਰ ਇਸ ਮੁਲਕ ਦੇ ਬਾਦਸ਼ਾਹ ਨੂੰ ਇੱਕ ਵਾਰੀ ਸੋਚਣਾ ਤਾਂ ਚਾਹੀਦਾ ਵੀ ਜਿਸ ਮੁਲਕ ਦੇ ਗਰੀਬ ਨਾਲ ਧੱਕਾ ਹੋ ਰਿਹਾ, ਉਹ ਕਹਿੰਦੇ ਵੀ ਸਾਡੇ ਕੋਲ ਕਾਗਜ਼ ਪੱਤਰ ਪੂਰੇ ਆ, ਫਿਰ ਸਾਡੇ ਕੋਲੋਂ ਜੁਰਮਾਨੇ ਲਏ। ਰਾਹ ਦੇ ਵਿੱਚ ਆਂਦੇ ਆਂਦੇ ਹੁਣ ਤੱਕ ਕਿੰਨੇ ਕੁ ਦਿਲੇ ਹੋਣੇ? ਤਕਰੀਬਨ 1000 ਰੁਪਈਆ ਦੇ ਦਿੱਤਾ ਜੀ। 10,000 ਰੁਪਈਆ ਤਾਂ ਉੱਥੇ ਦਿਆ ਇਦਾਂ ਹੀ। ਤੇ ਇਹ ਧੱਕਾ ਇਹ ਬੰਦ ਹੋਣਾ ਚਾਹੀਦਾ। ਮੈਂ ਕਹਿੰਦਾ ਸਰਕਾਰ ਕੋਈ ਖਸੂਸੀ ਐਲਾਨ ਕਰੇ ਵੀ ਜਿਹੜਾ ਟਰੈਕਟਰ ਵਾਲਾ ਬੰਦਾ ਨਾ, ਇਹਨੂੰ ਤਾਂ ਮਾਫੀ ਹੋਵੇ ਉਂਝ ਹੀ, ਟਰੈਕਟਰ ਜ਼ਿਮੀਂਦਾਰ ਦਾ। ਤੇ ਬਾਕੀ ਤਾਂ ਅਸੀਂ ਦੇ ਹੀ ਰਹੇ ਆ, ਸਕੂਟਰਾਂ ਤੇ ਵੀ ਦਿੰਨੇ, ਅੱਗੇ ਪਿੱਛੇ ਵੀ ਦਿੰਨੇ। ਇਹਦੀ ਟਰੈਕਟਰ ਦੀ ਮਾਫੀ ਹੋਣੀ ਚਾਹੀਦੀ ਹੈ ਜੀ, ਇਹ ਜ਼ਰੂਰੀ ਆ। ਇਹਦੇ ਤੇ ਜਿਹੜੇ ਨੇ ਵੀ ਜਾਣਾ, ਜ਼ਿਮੀਂਦਾਰ ਮਜ਼ਦੂਰ ਨੇ ਜਾਣਾ। ਤੇ ਹੁਣ ਵਿਚਾਰਿਆਂ ਨੂੰ 1000 ਰੁਪਏ, ਮੈਂ ਤਾਂ ਦੁੱਖ ਬੜਾ ਹੋਇਆ ਸੁਣ ਕੇ ਵੀ ਦੱਸੋ, ਉਹੀ ਮਜ਼ਦੂਰ ਦੀ ਦਿਹਾੜੀ ਪੈਣੀ, ਉਹੀ ਇੰਨੀ ਕਿ ਬਚਾਣੇ ਸੀ ਇਹਨਾਂ ਨੇ, ਇੰਨੇ ਕੀ ਉੱਥੇ ਦੇ ਆਏ। ਤੇ ਆ ਰੋਜ਼ੀ ਦਾ ਆਪਣਾ ਬਹਾਨਾ ਬਣਾਇਆ। ਰੱਬ ਤੁਹਾਡੀ ਖੈਰ ਕਰੇ, ਸਿਹਤ ਤੰਦਰੁਸਤੀ ਦੇਵੇ ਤੁਹਾਨੂੰ। ਤੇ ਬਸ ਗੱਲ ਜਿਹੜੀ ਅਸਲ ਤੁਹਾਡੇ ਤੱਕ ਪਹੁੰਚਾਣੀ ਸੀ ਨਾ, ਜਿਹੜੀ ਗੱਲ ਤੋਂ ਮੈਂ ਇੱਕ ਗੱਲ ਦਿਖਾਈ ਆ ਵੀ ਆਲੂ ਦਾ ਇਹ ਹਾਲਾਤ ਆ ਇਸ ਟਾਈਮ, ਕੱਚੀ ਪਟਾਈ ਆ, ਹਜੇ ਆਲੂ ਆਇਆ ਨਹੀਂ। ਹੁਣ ਤਾਂ ਆਲੂ ਦੀ ਮੰਗ ਹੋਣੀ ਸੀ, ਪੂਰਾ ਰੇਟ ਹੋਣਾ ਸੀ, ਤੇ ਹੁਣ ਆਲੂ ਵਿਕ ਰਿਹਾ 100 ਦਾ 4 ਸਿਰ, ਚੰਗਾ ਆਲੂ ਮੋਟਾ। ਤੇ ਗਾਂ ਹਾਲਾਤ ਕੀ ਬਣਨਗੇ? ਤੇ ਇਹ ਜਿੰਨੇ ਵੀ ਕੋਈ ਸਾਡੇ ਵੱਡੇ ਟੀਵੀ ਆ, ਜਿਹੜੇ ਲਿਖਾਰੀਆਂ ਜਾਂ ਬੋਲਣ ਵਾਲੇ ਆ, ਵੱਡੇ ਵੱਡੇ ਸਾਡੇ ਟੀਵੀਆਂ ਦੇ ਵਿੱਚ ਖਬਰਾਂ ਵਾਲੇ ਆ, ਉਹ ਇਸ ਗੱਲ ਤੇ ਜ਼ੋਰ ਪਾਓ, ਸਰਕਾਰ ਨੂੰ ਕਹੋ ਵੀ ਬਾਰਡਰ ਖੋਲੋ, ਜ਼ਿਮੀਂਦਾਰ ਮਰ ਗਿਆ। ਇਹ ਗੱਲ ਕਿਸੇ ਤਰ੍ਹਾਂ ਉਹਨਾਂ ਤੱਕ ਪਹੁੰਚੇ, ਉਹਨਾਂ ਨੂੰ ਅਹਿਸਾਸ ਹੋਵੇ। ਉਹਨਾਂ ਨੂੰ ਅਸਲ 'ਚ ਪਤਾ ਹੀ ਨਹੀਂ ਵੀ ਹੇਠ ਹੋ ਕੀ ਰਿਹਾ। ਉਹ ਬੈਠੇ ਆ ਆਪਦੀ ਗੱਡੀਆਂ ਦੇ ਵਿੱਚ, ਉਹਨਾਂ ਨੂੰ ਪਤਾ ਲੱਗੇ ਵੀ ਆਲੂ ਵਾਲਾ ਜ਼ਿਮੀਂਦਾਰ ਵਿਚਾਰਾ ਤਾਂ ਮਰ ਗਿਆ। ਕਿੰਨੀਆਂ ਆਸਾਂ ਲਾਈਆਂ ਇਸ ਆਲੂ ਦੇ ਉੱਤੇ, ਤੇ ਇਹ ਨਹੀਂ ਹੈ ਵੀ ਕਿਸੇ ਇੱਕ ਪਿੰਡ 'ਚ ਲੱਗਾ, ਅੱਧੇ ਪੰਜਾਬ 'ਚ ਆਲੂ ਲੱਗਾ ਹੈ। ਤੇ ਅੱਧਾ ਪੰਜਾਬ ਤੁਸੀਂ ਮਰਦਾ ਦੇਖ ਲਓਗੇ, ਜਾਂ ਸਾਡੇ ਤੋਂ ਆਲੂ ਖਰੀਦ ਲਓ।
ਸਰੋਇਆ ਸਾਹਿਬ ਉਹ ਤਾਂ ਸੁਣਿਆ ਵੀ ਜਿਹੜੇ ਸਟੋਰਾਂ ਵਾਲੇ ਨੇ ਨਾ ਉਹ ਜ਼ਿਮੀਂਦਾਰਾਂ ਨੂੰ ਕਹਿੰਦੇ ਇਹਨੂੰ ਚੱਕੋ ਤੇ ਉਹਨਾਂ ਦੇ ਪੈਸੇ ਆਲੂਆਂ ਨਾਲੋਂ ਜ਼ਿਆਦਾ ਬਣ ਗਏ। ਉਹ ਤਾਂ ਚੱਕ ਉਹਨਾਂ ਦਾ ਕਿਰਾਇਆ ਜ਼ਿਆਦਾ ਬਣ ਗਿਆ ਆਲੂਆਂ ਜ਼ਿਆਦਾ ਦਾ। ਬਣ ਗਿਆ। ਉਹ ਉਹਨੇ ਦੇ ਆਲੂ ਨਹੀਂ ਜਿੰਨੇ ਦਾ ਕਿਰਾਇਆ ਬਣ ਗਿਆ। ਉਹ ਦੇਖੋ ਜੀ ਉਹ ਉਹਨਾਂ ਕਹਿੰਦੇ ਦੀ ਵੀ ਆਪੇ ਮਜਬੂਰੀ ਜਿਹੜੇ ਆ, ਪਾਸੇ ਸਟੋਰ ਵਾਲਿਆਂ ਦੀ ਵੀ ਮਜਬੂਰੀ ਆ। ਉਹਨਾਂ ਕੋਲ ਮਹੀਨਾ ਇੱਕ ਰਹਿ ਗਿਆ, ਉਹਦੇ ਵਿੱਚ ਉਹਨਾਂ ਨੇ ਮੁਰੰਮਤ ਕਰਨੀ ਆ, ਕੋਈ ਆਸੇ-ਪਾਸੇ ਦੇਖਭਾਲ ਕਰਨੀ ਆ। ਹੁਣ ਜ਼ਿਮੀਂਦਾਰ ਦਾ ਆਲੂ ਅੱਗੇ ਕਿਸੇ ਪਾਸੇ ਨਹੀਂ ਜਾ ਰਿਹਾ ਤੇ ਉਹ ਤੇ ਉਹਨਾਂ ਨੇ ਤੇ ਆਪਣੀ ਡਿਊਟੀ ਪੂਰੀ ਕਰਨੀ ਨਾ। ਸਾਡੀ ਲਿਮਟ ਮੁੱਕ ਗਈ। ਸਿਆਣੇ ਕਹਿੰਦੇ ਆ ਵੀ ਇੰਨੇ ਦਾ ਸੋਨਾ ਨਹੀਂ ਜਿੰਨੇ ਦੀ ਕਢਾਈ ਕਢਾਈ ਪੈ ਗਈ। ਇਹ ਹਾਲਾਤ ਬਣਿਆ ਵਿਚਾਰਿਆਂ ਨਾਲ। ਹਾਂਜੀ ਉਹ ਤੇ ਵਿਚਾਰੇ ਮਰੇ ਪਏ ਆ ਉਹ ਤਾਂ ਚੱਕ ਚੱਕ ਕੇ ਕਹਿੰਦੇ ਬਾਹਰ ਸਿੱਟ ਰਹੇ ਆ। ਜੀ। ਉਹਨਾਂ ਨੇ ਸਿੱਟਣੇ ਕਿਰਾਏ ਨਹੀਂ ਉਹਨਾਂ ਨੂੰ ਦੇ ਹੁੰਦੇ ਜ਼ਿਮੀਂਦਾਰ ਕੋਲੋਂ। ਸਾਡੇ ਕੋਲੋਂ ਸਰਕਾਰ ਆਲੂ ਖਰੀਦ ਲਵੇ ਤੇ ਉੱਥੇ ਆਲੂ ਵਾਲੀਆਂ ਟਿੱਕੀਆਂ ਬਣਾ ਬਣਾ ਕੇ ਖਾਓ। ਹਾਂ ਹੈ ਸਾਡੇ ਕੋਲੋਂ ਲੈ ਲਓ ਪੂਰੇ ਰੇਟ ਨਾਲ। ਸਰਕਾਰੀ ਦਫ਼ਤਰਾਂ ਚਿਪਸ ਹਾਂ ਦਫ਼ਤਰਾਂ ਦੇ ਵਿੱਚ ਚਿਪਸ ਚੱਲੇ ਆਲੂ ਦੀ ਤੇ ਟਿੱਕੀਆਂ ਆਲੂ ਦੀਆਂ ਬਣਨ, ਆਪਦੇ ਸਮੋਸੇ ਪਕੌੜੇ ਬਣਾ ਕੇ ਖਾਓ। ਸਾਡਾ ਆਲੂ ਕਿਸੇ ਪਾਸੇ ਲਾ ਦਿਓ, ਨਹੀਂ ਤੇ ਜ਼ਿਮੀਂਦਾਰ ਮਰ ਗਿਆ। ਕਣਕ 'ਚ ਅਸੀਂ ਬਰਦਾਸ਼ਤ ਕਰ ਗਏ ਸੀ, ਕਮਾਦ 'ਚ ਬਰਦਾਸ਼ਤ ਕਰਦੇ ਸੀ, ਆਲੂ 'ਚ ਨਹੀਂ ਹੋਣਾ। ਆਲੂ 'ਚ ਵਿਚਾਰੇ ਬੰਦੇ ਮਰ ਗਏ। ਮੈਂ ਤੁਹਾਨੂੰ ਦੱਸਾਂ, ਇਹਨਾਂ ਨੂੰ ਬਚਾਓ। ਸਾਰੀ ਸਰਕਾਰ ਅੱਗੇ ਅਪੀਲ ਆ। ਤੇ ਰੱਬੀ ਸਬਬ ਵੀ ਇਹ ਗੱਲ ਆਇਆ ਸੀ, ਮੌਕਾ ਸੀ ਤੁਹਾਡੇ ਤੱਕ ਪਹੁੰਚਾਤੀ। ਜਿਉਂਦੇ ਵਾਸਤੇ ਰਹੋ, ਦੁਆਵਾਂ 'ਚ ਯਾਦ ਰੱਖਿਓ ਤੇ ਰੱਬ ਤੁਹਾਨੂੰ ਤੰਦਰੁਸਤੀ ਦੇਵੇ। ਤੁਸੀਂ ਵੀ ਪਾਲੇ ਦੇ ਵਿੱਚ ਹਵਾ ਬੜੀ ਮਿਹਨਤ ਕਰ ਰਹੇ ਜੀ ਤੁਸੀਂ ਵੀ। ਚਾਚਾ ਕੀ ਸਾਦੇ ਹੁੰਦੇ ਆ ਵੀ ਪਾਲਾ ਹਵਾ ਦਾ। ਉਹ ਤਾਂ ਨਾ ਜੀ ਉਹ ਗਿੱਦੜ ਸੀ ਨਾ, ਉਹ ਬਗਿਆੜ ਜਿਹੜਾ ਸੀ ਨਾ ਤੇ ਇੱਕ ਸ਼ੇਰ ਸੀ, ਉਹਨਾਂ ਦਾ ਆਪਸ ਵਿੱਚ ਰੌਲਾ ਬਣ ਗਿਆ। ਬਗਿਆੜ ਦਾ ਤੇ ਸ਼ੇਰ ਦਾ। ਉਹ ਕਵੇ ਵੀ ਸਿਆਲ ਪੋਚ ਪਾਲਾ ਜ਼ਿਆਦਾ ਹੁੰਦਾ, ਸ਼ੇਰ ਕਵੇ ਨਹੀਂ ਮੰਗ 'ਚ ਜ਼ਿਆਦਾ ਹੁੰਦਾ। ਉਹਨਾਂ ਨੇ ਕਿਹਾ ਵੀ ਚੱਲ ਆਪਾਂ ਕੋਈ ਤੀਸਰਾ ਬੰਦਾ ਲੱਭਦੇ ਉਹਦੇ ਕੋਲ ਫੈਸਲਾ ਕਰਾਈਏ। ਅੱਗੇ ਫਿਰਦਾ ਸੀ ਗਿੱਦੜ, ਉਹ ਗਿੱਦੜ ਕੋਲ ਚਲੇ ਗਏ। ਹੁਣ ਗਿੱਦੜ ਨੂੰ ਕਹਿਣ ਲੱਗੇ ਵੀ ਤੂੰ ਮੈਨੂੰ ਇਹ ਦੱਸ ਵੀ ਪੋਚ ਪਾਲਾ ਜ਼ਿਆਦਾ ਜਾਂ ਮੰਗ 'ਚ ਪਾਲਾ ਜ਼ਿਆਦਾ। ਉਹ ਵਿਚਾਰਾ ਹੁਣ ਜਦੋਂ ਸ਼ੇਰ ਵੱਲ ਨੂੰ ਦੇਖੇ ਤੇ ਗਿੱਦੜ ਅੱਖਾਂ ਕੱਢੇ, ਉਹ ਬਗਿਆੜ ਅੱਖਾਂ ਕੱਢੇ। ਜੇ ਬਗਿਆੜ ਵੱਲ ਨੂੰ ਦੇਖੇ ਤੇ ਸ਼ੇਰ ਅੱਖਾਂ ਕੱਢੇ। ਉਹਨੇ ਕਿਹਾ ਵੀ ਜੇ ਮੈਂ ਕਹਿਤਾ ਨਾ ਪੋਚ ਜ਼ਿਆਦਾ ਤੇ ਮੈਨੂੰ ਬਗਿਆੜ ਨੇ ਖਾ ਜਾਣਾ, ਜੇ ਮੈਂ ਕਹਿਤਾ ਮੰਗ ਨੂੰ ਜ਼ਿਆਦਾ ਤੇ ਮੈਨੂੰ ਸ਼ੇਰ ਨੇ ਮਾਰਨਾ। ਉਹ ਨਾ ਹੁਣ ਆਲਾ ਟਾਲਾ ਜਿਹਾ ਕਰ ਗਿਆ, ਦੋਵਾਂ ਨੂੰ ਹੀ ਰਾਜੀ ਕਰ ਗਿਆ। ਉਹਨੇ ਕਿਹਾ ਸੁਣੋ ਸੂਬਾ ਸਿੰਘ ਸਰਦਾਰ ਬਘੇਲੇ ਖਾਂ ਰਾਜ ਹੀ। ਉਹ ਸੂਬਾ ਸਿੰਘ ਸਰਦਾਰ ਬਣਾਤਾ ਨਾ ਸ਼ੇਰ ਨੂੰ, ਤੇ ਬਘੇਲੇ ਖਾਂ ਰਾਜ ਹੀ ਬਣਾਤਾ ਉਹਨੇ ਬਘਿਆੜ ਨੂੰ। ਆ ਕਹਿੰਦਾ ਸੁਣੋ ਸੂਬਾ ਸਿੰਘ ਸਰਦਾਰ ਬਘੇਲੇ ਖਾਂ ਰਾਜ ਹੀ, ਨਾ ਪੋਹ ਮਾਲਾ ਨਾ ਮਾਘ ਪਾਲਾ, ਪਾਲਾ ਆਵਾਜ਼ ਹੀ। ਉਹਨੇ ਕਿਹਾ ਜਿਹੜੇ ਮਹੀਨੇ 'ਚ ਹਵਾ ਜ਼ਿਆਦੀ ਚੱਲ ਜਾਵੇ ਉਸ ਮਹੀਨੇ 'ਚ ਪਾਲਾ ਜ਼ਿਆਦਾ ਹੋ ਜਾਂਦਾ, ਜਿਹੜੇ ਮਹੀਨੇ ਹਵਾ ਨਾ ਚੱਲੇ ਉਸ ਮਹੀਨੇ ਪਾਲਾ ਨਹੀਂ ਹੁੰਦਾ। ਉਹਨੇ ਦੋਵੇਂ ਰਾਜੀ ਕਰਕੇ ਘਲਾਤੇ। ਉਹ ਭਾਈ ਜਾਨ ਛਡਾਈ, ਮਾੜਾ ਬੰਦਾ ਸੀ। ਤੇ ਇਦਾਂ ਹੀ ਨਾ ਜੀ ਅੱਲਾ ਜਾਨ ਛਡਾਉਣ ਵਾਲਾ। ਅੱਲਾ ਜੀ ਸਾਡੇ ਮੁਲਕ ਨੂੰ ਸਲਾਮਤ ਰੱਖੇ। ਹਾਂਜੀ ਅਸੀਂ ਇਸ ਮੁਲਕ ਦੇ ਹਾਕਮਾਂ ਤੇ ਵੀ ਬੜੇ ਰਾਜ਼ੀ ਆ। ਹਾਂਜੀ ਤੇ ਸਾਡੇ ਤੇ ਕੋਈ ਰਹਿਮ ਦੀ ਅਪੀਲ ਕੀਤੀ ਜਾਵੇ। ਕਿਸੇ ਨੇ ਕਿਹਾ ਸੀਗਾ, उन्होंने कहा जी फलसफी को बहस के अंदर खुदा मिलता नहीं, डोर को सुलझा रहा हूँ सिरा मिलता नहीं। सानू सिरा नहीं मिल रहा कि साडा सिरा कौन बनूगा। साडे गुछू मुछू धागा हो गया, वो जनाब कोई कड्डे, मेहरबानी आ ते ਇਹ ਪਰਾਈ ਅੱਗ ਦੇ ਵਿੱਚ ਸਾਨੂੰ ਨਾ ਸਾੜੋ। ਅੱਲਾ ਤੁਹਾਡਾ ਵੀ ਹਾਫਿਜ਼ ਆ ਤੇ ਸਾਡਾ ਤੇ ਜਿਹੜਾ ਹੈਗਾ ਉਹ ਹੈਗਾ ਹੀ ਹੈਗਾ। ਵਾਹ ਦੋ ਲਫ਼ਜ਼ਾਂ ਦੇ ਵਿੱਚ ਨਾ, ਜਿਵੇਂ ਚਾਚੇ ਨੇ ਪਾਲੇ ਦੀ ਗੱਲ ਮੁਕਾਤੀ ਤੇ ਇਹਨੇ ਸਾਡੀ ਕਿਸਾਨਾਂ ਦੀ ਮੁਕਾਤੀ ਬਾਈ ਨੇ। ਜਿਉਂਦੇ ਵਾਸਤੇ ਰਹੋ ਜੀ, ਦਬ ਲਓ ਜੀ। ਠੀਕ ਹੋ ਗਿਆ ਜੀ, ਮਿਹਰਬਾਨੀ ਜਨਾਬ। ਹੱਥ ਹੋਈ ਨਾ। ਅੱਛਾ ਜੀ।